ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ, ਟੌਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਬਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੇਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 27 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਕਿਸਾਨੀ ਤੋਂ। ਕਿਸਾਨ ਆਗੂ ਡੱਲੇਵਾਲ ਨੂੰ, ਜਿਨ੍ਹਾਂ ਨੂੰ ਕੱਲ ਪੁਲਿਸ ਨੇ ਚੱਕ ਲਿਆ ਸੀਗਾ, ਉਹਨਾਂ ਨੂੰ ਸਖਤ ਸੁਰੱਖਿਆ ਪਹਿਰੇ ਹੇਠ ਰੱਖਿਆ ਗਿਆ ਜੀ। ਦੇਖੋ, ਸਖਤ ਪਹਿਰਾ ਤੇ ਹੈ ਹੀ ਆ। ਕੱਲ ਹੀ ਜਿਹੜੀ 3 ਲੇਅਰ ਦੀ ਇਹਨਾਂ ਨੇ ਸੁਰੱਖਿਆ ਜਿਹੜੀ ਆ ਦਿੱਤੀ ਸੀਗੀ। ਮਤਲਬ ਕਿ ਤੁਸੀਂ ਦੇਖੋ ਕਿ ਮੀਡੀਆ ਕਰਮੀ ਜਦੋਂ ਅੰਦਰ ਨਹੀਂ ਜਾਏਗਾ, ਜੇ ਕੋਈ ਆਮ ਬੰਦਾ ਨਹੀਂ ਜਾਏਗਾ। ਇੱਥੋਂ ਤੱਕ ਅੱਜ ਸਰਬਜੀਤ ਸਿੰਘ ਖਾਲਸਾ ਜੋ MP ਸੀਗੇ, ਉਹਨਾਂ ਨੇ ਵੀ ਇਹਨਾਂ ਨੂੰ ਮਿਲਣ ਦਾ ਯਤਨ ਕੀਤਾ ਤਾਂ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ। ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇੱਕ ਵੱਡੀ ਗੱਲ ਹੈ ਕਿ ਕੋਈ ਮੈਂਬਰ ਪਾਰਲੀਮੈਂਟ ਜਾਂਦਾ ਹੈ। ਤੁਹਾਨੂੰ ਯਾਦ ਹੋਣਾ ਸੂਰਤ ਸਿੰਘ ਖਾਲਸਾ ਵਾਰੀ ਵੀ ਇਹੀ ਹੋਇਆ ਸੀਗਾ ਨਾ। ਪ੍ਰਸ਼ਾਸਨ ਨੇ ਕਿਹਾ ਸੀ, ਦਾਖਲ ਕਰਵਾ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਮਿਲਣ ਮਿਲਾਉਣ ਤੇ ਵੀ ਰੋਕ ਲਾ ਦਿੱਤੀ ਗਈ ਸੀ। ਹਾਲਾਂਕਿ ਬਾਅਦ ਦੇ ਵਿੱਚ ਚੀਜ਼ਾਂ ਬਦਲਦੀਆਂ ਤੁਰੀਆਂ ਗਈਆਂ ਜੀ। ਇਸੇ ਤਰ੍ਹਾਂ ਇਹਨਾਂ ਨੇ ਵੀ DMC ਦੇ ਵਿੱਚ ਜੋ 3 ਲੇਅਰ ਦੀ ਸੁਰੱਖਿਆ ਲਾਈ ਸੀ, ਉਹਦੇ ਵਿੱਚ ਗਾਂ ਮੀਡੀਆ ਕਰਮੀ ਵੀ ਨਹੀਂ ਸਨ ਜਾ ਸਕਦੇ। ਹਾਂ, ਇਹ ਆ ਕਿ ਇੱਕ ਛੋਟਾ ਜਿਹਾ ਕਲਿੱਪ ਜਿਹੜਾ ਹੈ ਉਹ ਆ ਰਿਹਾ ਹੈ, ਜਿਹਦੇ ਵਿੱਚ DMC ਹਸਪਤਾਲ ਦੇ ਅੰਦਰ ਜੋ ਡੱਲੇਵਾਲ ਸਾਹਿਬ ਨੇ ਉਹ ਨਜ਼ਰ ਆ ਰਹੇ। ਸ਼ਾਇਦ ਉਹ ਕਿਤੇ ਜਾ ਰਹੇ ਨੇ ਜਾਂ ਮਤਲਬ ਕਿ ਪਹਿਲ ਕਦਮੀ ਕਰ ਰਹੇ ਨੇ, ਉਹ ਨਜ਼ਰ ਜ਼ਰੂਰ ਆਏ ਸੀਗੇ। ਤਾਂ ਇਸ ਕਰਕੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਗੱਲ ਆ ਉਹ ਇਹ ਆ ਕਿ ਜਿਹੜੇ ਇਧਰੋਂ ਹੈਗੇ ਨੇ ਸਰਵਣ ਸਿੰਘ ਪੰਧੇਰ ਹੋਰੀ, ਉਹ ਇਹ ਗੱਲ ਕਹਿੰਦੇ ਆ ਕਿ ਜਦੋਂ ਤੱਕ ਡੱਲੇਵਾਲ ਸਾਹਿਬ ਨਹੀਂ ਆ ਜਾਂਦੇ ਉਦੋਂ ਤੱਕ ਅਸੀਂ ਗੱਲਬਾਤ ਨਹੀਂ ਕਰਨੀ। ਹੁਣ ਆਮ ਆਦਮੀ ਪਾਰਟੀ ਕਹਿੰਦੀ ਆ ਕਿ ਦੇਖੋ ਅਸੀਂ ਤੇ ਸਿਹਤ ਕਾਰਨਾਂ ਦੇ ਚੱਲਦਿਆਂ ਹੀ ਇਹਨਾਂ ਨੂੰ ਇੱਥੇ ਹਸਪਤਾਲ ਚ ਲਿਆਂਦਾ ਹੈ। ਤੇ ਨਾਲ ਉਹ ਕਹਿੰਦੇ ਆ ਕੇਂਦਰ ਸਰਕਾਰ ਨੂੰ ਕਹਿੰਦੇ ਨੇ ਕਿ ਤੁਸੀਂ ਜ਼ਿੰਮੇਵਾਰ ਹੋ, ਤੁਸੀਂ ਗੱਲਬਾਤ ਕਰੋ ਕਿਸਾਨਾਂ ਦੇ ਨਾਲ ਜੀ। ਜਦ ਕਿ ਰਵਨੀਤ ਬਿੱਟੂ ਹੁਰਾਂ ਨੇ ਅੱਗੇ ਹੀ ਸਾਫ਼ ਕਰ ਦਿੱਤਾ ਸੀਗਾ ਕਿ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਿਸਾਨਾਂ ਨੇ ਕਿਹਾ ਸੀਗਾ ਕਿ ਜੇ ਕੇਂਦਰੀ ਏਜੰਸੀਆਂ ਦਾ ਜਾਂ ਕੇਂਦਰੀ ਤਾਕਤ ਦਾ ਕੰਮ ਨਹੀਂ ਹੈ ਤਾਂ ਫਿਰ ਪੰਜਾਬ ਸਰਕਾਰ ਜਵਾਬ ਦੇਊਗੀ। ਤੇ ਪੰਜਾਬ ਸਰਕਾਰ ਨੇ ਜਵਾਬ ਦੇ ਦਿੱਤਾ ਜੀ। ਉਧਰੋਂ ਅਮਨ ਅਰੋੜਾ ਨੇ ਰਵਨੀਤ ਬਿੱਟੂ ਤੇ ਸਵਾਲ ਚੁੱਕੇ ਤੇ ਉਹਨੇ ਵੀ ਆਪਣੀਆਂ ਫੋਟੋਆਂ ਜੰਤਰ ਮੰਤਰ ਵਾਲੀਆਂ ਕੱਢ ਕੇ ਪਾ ਦਿੱਤੀਆਂ ਕਿ ਮੈਂ ਤੇ 300 ਦੇ ਕਰੀਬ ਦਿਨ ਉੱਥੇ ਬਿਤਾਏ ਨੇ, ਤੁਸੀਂ ਕੀ ਕੀਤਾ। ਯਾਨੀ ਇੱਕ ਪਾਸੇ ਸਿਆਸੀ ਜਾਬਾਂ ਦਾ ਭੇੜਾ, ਦੂਸਰੇ ਪਾਸੇ ਇਹ ਸਾਰਾ ਦਿਨ ਇਸੇ ਤਰ੍ਹਾਂ ਹੀ ਕੰਮ ਜਿਹੜਾ ਹੈ ਉਹ ਚੱਲ ਰਿਹਾ ਜੀ। ਹੁਣ ਖਨੌਰੀ ਬਾਰਡਰ ਤੇ ਜਿੱਥੇ ਅੱਗੇ ਤੇ ਜਿਵੇਂ ਆਪਾਂ ਕਹਿ ਲਈਏ ਕਿ ਬਹੁਤ ਸੀਮਿਤ ਜੀ ਤਾਦਾਦ ਰਹਿ ਗਈ ਸੀਗੀ ਕਿਸਾਨਾਂ ਦੀ, ਹੁਣ ਉੱਥੇ ਲਗਭਗ ਕੱਲ ਦੀ ਜੇ ਆਪਾਂ ਗੱਲ ਕਰੀਏ ਤਾਂ 2-4 ਹਜ਼ਾਰ ਦਾ ਇਕੱਠ ਹੋ ਗਿਆ ਸੀਗਾ। ਅੱਜ ਕਿੰਨਾ ਹੋਇਆ ਮੈਨੂੰ ਪਤਾ ਨਹੀਂ, ਕੱਲ ਹੀ ਹਿਲਜੁਲ ਹੋ ਗਈ ਸੀਗੀ। ਤਾਂ ਹੁਣ ਇਹ ਆ ਕਿ ਉੱਥੇ ਵੀ ਮਰਨ ਵਰਤ ਸ਼ੁਰੂ ਆ ਤੇ ਇਹਨਾਂ ਦਾ ਵੀ ਅੱਜ ਸਿਹਤ ਦਾ ਕੁਝ ਇਸ ਤਰ੍ਹਾਂ ਦਾ ਆਇਆ ਸੀਗਾ ਪਹਿਲਾਂ ਸਮਾਚਾਰ ਕਿ ਇਹ ਸਿਰਫ ਕੈਂਸਰ ਦੀ ਦਵਾ ਲੈ ਰਹੇ ਨੇ ਡੱਲੇਵਾਲ ਸਾਹਿਬ ਜਾਂ ਪਾਣੀ ਲੈ ਰਹੇ ਨੇ, ਜਿਹਦੇ ਚਲਦਿਆਂ ਸ਼ੂਗਰ ਲੈਵਲ ਵੀ ਜਿਹੜਾ ਇਹਨਾਂ ਦਾ ਸਵੇਰੇ ਵਧਿਆ ਸੀਗਾ। ਹੁਣ ਇਹ ਪੰਜਾਬ ਸਰਕਾਰ ਤੇ ਵੀ ਦਬਾਅ ਬਣੇਗਾ ਪ੍ਰਵੀਨ ਜੀ, ਤੇ ਸਾਫ਼ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਚੋਂ ਕਿਵੇਂ ਨਿਕਲਦੀ ਹੈ, ਕਿਉਂਕਿ ਲੰਮੀ ਹਿਰਾਸਤ ਵੀ ਨਹੀਂ ਰੱਖੀ ਜਾ ਸਕਦੀ ਨਾ ਜੀ। ਬਿਲਕੁਲ, ਉਹਨਾਂ ਨੂੰ ਛੱਡਿਆ ਵੀ ਨਹੀਂ ਜਾ ਸਕਦਾ। ਜੇ ਛੱਡਦੇ ਆ
ਮਰਨ ਵਰਤ ਤੇ ਦੇਖੋ ਇਹ ਸਾਫ਼ ਆ ਕਿ ਡੱਲੇਵਾਲ ਸਾਹਿਬ ਆਰ ਪਾਰ ਦੀ ਲੜਾਈ ਦੇ ਰੌਂਚ ਆ, ਯਾਨੀ ਉਹਨਾਂ ਨੇ ਸਾਫ਼ ਕਰ ਲਿਆ, ਧਾਰ ਲਈ ਆ ਕਿ 70-72 ਸਾਲ ਉਮਰ ਆ, ਕੈਂਸਰ ਦੇ ਮਰੀਜ਼ ਆ, ਤਾਂ ਉਹਨਾਂ ਨੇ ਜਿਹੜੀ ਇਹ ਲੜਾਈ ਵਿੱਢੀ ਆ, ਲੜਾਈ ਕਿਉਂਕਿ ਬਹੁਤ ਵੱਡੀ ਸੀਗੀ ਪੂਰੇ ਮੁਲਕ ਵਾਸਤੇ, ਪੂਰੇ ਮੁਲਕ ਦੀ ਕਿਸਾਨੀ ਵਾਸਤੇ, ਤਾਂ ਉਹ ਲੜਾਈ ਜਦੋਂ ਬਿਲਕੁਲ ਕਹਿ ਲਓ ਕਿ ਪਛੜਦੀ ਨਜ਼ਰ ਆਈ ਆ, ਤਾਂ ਫਿਰ ਉਹਨਾਂ ਨੇ ਇਹ ਨਿਸ਼ਚਾ ਕੀਤਾ ਕਿ ਮੈਂ ਭਾਈ ਇਹ ਲੜਾਈ ਜਿਹੜੀ ਆ ਜਾਂ ਤਾਂ ਉਹਦੇ ਵਿੱਚ ਸ਼ਹਾਦਤ ਦੇਵਾਂਗੇ ਇਹਦੀ ਮਜ਼ਬੂਤੀ ਵਾਸਤੇ, ਤੇ ਜਾਂ ਫਿਰ ਇਸ ਲੜਾਈ ਨੂੰ ਸਿਰੇ ਲਾ ਦਿਆਂਗਾ। ਸੋ ਇਹ ਸਰਕਾਰ ਨੂੰ ਵੀ ਪਤਾ, ਸੂਬਾ ਸਰਕਾਰ ਨੂੰ ਵੀ ਪਤਾ ਹੈ ਕਿ ਜੇ ਜਗਜੀਤ ਸਿੰਘ ਡੱਲੇਵਾਲ ਉੱਥੇ ਜਾਂਦੇ ਆ, ਇਹਨਾਂ ਪਿੱਛੇ ਨਹੀਂ ਹਟਣਾ। ਜੇ ਪਿੱਛੇ ਨਾ ਹਟੇ, ਖੁਦਾ ਨਾ ਖਾਸਤਾ ਕੋਈ ਗੱਲ ਐਸੀ ਵੈਸੀ ਹੁੰਦੀ ਹੈ, ਤਾਂ ਉਸ ਸੂਰਤ ਦੇ ਵਿੱਚ ਹੰਗਾਮਾ ਇੰਨਾ ਵੱਧ ਜਾਏਗਾ, ਦਬਾਅ ਇੰਨਾ ਵੱਧ ਜਾਏਗਾ ਕਿ ਪੰਜਾਬ ਸਰਕਾਰ ਵਾਸਤੇ ਮੁਸ਼ਕਲ ਬਣ ਜਾਏਗੀ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਫੌਜ ਨੇ ਕਹਿੰਦੇ ਪੰਜਾਬ ਸਰਕਾਰ ਫਸਾਤੀ ਮਿੰਟੂ ਜੀ। ਦੇਖੋ ਫੌਜ ਕੁਛ ਨਹੀਂ ਕਹਿੰਦੀ, ਫੌਜ ਕਹਿੰਦੀ ਹੈ ਵੀ ਏਦਾਂ ਕਰੋ ਜਿਹੜੀ 300 ਯੂਨਿਟ ਤੁਸੀਂ ਦੂਜਿਆਂ ਨੂੰ ਦਿੰਦੇ ਸਾਨੂੰ ਵੀ ਦੇ ਦਿਓ, 300 ਯੂਨਿਟ ਤੁਹਾਡਾ ਕੀ ਜਾਂਦਾ, ਤੁਸੀਂ ਤੇ ਮੁਫਤ ਬਿਜਲੀ ਦਿੰਦੇ ਹੀ ਹੋ। ਤੇ ਮੈਂ ਤੇ ਅੱਗੇ ਕਿਹਾ ਸੀ, ਮੈਂ ਕਿਹਾ ਹੋ ਸਕਦਾ ਅੰਜੁਮ ਸਰੋਵਰ ਕੇ ਜਿਹੜੇ ਹੈਗੇ ਨੇ ਉਧਰ ਪਾਕਿਸਤਾਨ ਚ ਬੈਠੇ ਸਾਡੇ ਵੀਰ ਆ ਕੇ ਕਹਿੰਦੇ ਕਿ ਯਾਰ ਤੁਸੀਂ ਤਾਂ ਉੱਥੇ ਦੇਈ ਜਾਂਦੇ ਹੋ, ਅਸੀਂ ਵੀ ਤੇ ਪੰਜਾਬੀ ਆ, ਇੱਧਰ ਕਿਸਾਨੀ ਦਾ ਮੰਦਾ ਹਾਲ ਹੈ, 300 ਯੂਨਿਟ ਸਾਨੂੰ ਵੀ ਘੱਲ ਦਿਓ ਲੈਂਦੇ ਪੰਜਾਬ ਨੂੰ। ਕੀ ਖੰਭਾ ਜਿਹਾ ਪਾਉਣਾ, ਉੱਥੋਂ ਖੰਭਾ ਪਾ ਕੇ ਖੜਾ ਉਹਨੂੰ ਜੋੜ ਹੀ ਲਾਉਣਾ, 300 ਯੂਨਿਟ ਉਧਰ ਨੂੰ ਤੁਰੀ ਜਾਵੇ, ਕੀ ਫਰਕ ਪੈਂਦਾ। ਮਤਲਬ ਕਿ ਇਹੋ ਜਿਹੀ ਹਾਲਤ ਬਣ ਗਈ ਆ ਸਾਡੀ ਕਿ ਹੁਣ ਤੁਸੀਂ ਵੇਖੋ ਕਿ ਫੌਜ ਨੂੰ ਨਾ ਤੇ ਨਾ ਕੀਤੀ ਜਾ ਸਕਦੀ, ਕਿਉਂਕਿ ਇਹ ਤੇ ਰਾਸ਼ਟਰਵਾਦੀ ਬਹੁਤ ਤਕੜੇ ਨੇ, ਰਾਸ਼ਟਰ ਪ੍ਰੇਮ ਵੀ ਤੇ ਕਿਤੇ ਨਾ ਕਿਤੇ ਆ ਜਾਏਗਾ ਨਾ ਸਵਾਲਾਂ ਦੇ ਘੇਰੇ ਚ। ਦੇਵੋ ਵੀਰੋ ਦੇ ਭੈਣਾ ਮੰਗਣ ਜੰਜੀਰੀਆਂ ਵਾਲਾ ਸਵਾਲ ਬਣ ਗਿਆ। ਤੇ ਹੁਣ ਫੌਜ ਕਹਿੰਦੀ ਆ ਕਿ ਦੇਖੋ ਜੀ ਸਾਨੂੰ ਇਹ ਚੀਜ਼ ਦਾ ਲਾਭ ਮਿਲਣਾ ਚਾਹੀਦਾ, ਇਹਨਾਂ ਦੇ ਅਧਿਕਾਰੀ ਕਹਿੰਦੇ ਕਿ ਨਹੀਂ, ਫੌਜ ਜਿਹੜੀ ਹੈ ਉਹ ਇਹ ਲਾਭ ਪਾਤਰੀ ਨਹੀਂ ਬਣ ਸਕਦੀ। ਹਾਲਾਂਕਿ ਦੱਸਦੇ ਆ ਕਿ 1 ਲੱਖ ਦੇ ਕਰੀਬ ਫੌਜ ਕਰਮਚਾਰੀ ਜਿਹੜੇ ਆ ਉਹ ਇੱਥੇ ਤੈਨਾਤ ਨੇ, ਤੇ ਉਹਨਾਂ ਦੇ ਵਿੱਚੋਂ 34% ਦਾ ਟ੍ਰਿਬਿਊਨ ਨੇ ਅੰਕੜਾ ਦਿੱਤਾ ਸੀਗਾ, ਹੁਣ ਤੇ ਕਾਫੀ ਗਾਂਹ ਦੀ ਗੱਲ ਬਣ ਗਈ ਆ, ਕਹਿੰਦੇ ਕਿ 34-35% ਜਵਾਨ ਆ ਜਿਹੜੇ ਆਪਣੇ ਪਰਿਵਾਰਾਂ ਦੇ ਨਾਲ ਰਹਿੰਦੇ ਆ। ਹੁਣ ਗੱਲ ਪ੍ਰਵੀਨ ਜੀ ਆ ਕਿ ਫੌਜ ਨੂੰ ਜੇ ਜਵਾਬ ਦਿੰਦੇ ਆ ਤੇ ਤਦ ਵੀ ਕਿਤੇ ਨਾ ਕਿਤੇ ਸਵਾਲ ਬਹੁਤ ਵੱਡਾ ਖੜਾ ਹੋਏਗਾ ਕਿ ਭਾਈ ਓਦਾਂ ਤੇ ਤੁਸੀਂ ਜੇ ਕੋਈ ਸ਼ਹੀਦ ਹੁੰਦਾ ਹੈ ਕਰੋੜ ਰੁਪਈਆ ਦਿੰਦੇ ਹੋ, ਫਿਰ ਉਹਦੇ ਨਾਮ ਤੇ ਰਾਜਨੀਤੀ ਵੀ ਕਰਦੇ ਹੋ, ਤੇ ਹੁਣ ਤੁਸੀਂ ਥੋੜੀ ਜਿਹੀ ਲਾਈਟ ਹੀ ਨਹੀਂ ਦੇ ਸਕਦੇ। ਤੇ ਜੇ ਮੰਨ ਲਓ ਐਸਾ ਵੈਸਾ ਹੁੰਦਾ ਤਾਂ ਫਿਰ ਤਾਂ ਸਾਰੇ ਪਾਸੇ ਹੀ ਇਹ ਹਾਲ ਹੋ ਜਾਏਗਾ ਕਿ ਕੋਈ ਹੋਰ ਵੀ ਕਹੇਗਾ ਉੱਠ ਕੇ ਕੱਲ ਸਾਨੂੰ ਦਿਓ। ਤਾਂ ਮੰਦੀ ਹਾਲਤ ਹੈ ਇਸ ਵੇਲੇ। ਅਸੀਂ ਇਹ ਬਿਜਲੀ ਸਬਸਿਡੀ ਦੇਖੋ ਜੋ ਮਰਜ਼ੀ ਆ ਪ੍ਰਵੀਨ ਜੀ, ਅਸੀਂ ਇਹ ਬਿਜਲੀ ਸਬਸਿਡੀ ਵਾਲਾ ਜਿਹੜਾ ਖੇਡ ਸ਼ੁਰੂ ਕੀਤਾ ਸੀਗਾ ਨਾ, ਹੁਣ ਅਸੀਂ ਚਾਹ ਕੇ ਖਤਮ ਨਹੀਂ ਕਰ ਸਕਦੇ ਸਾਂ। 1,40,000 ਕਰੋੜ ਰੁਪਏ ਤੱਕ ਦੀ ਬਿਜਲੀ ਹੁਣ ਤੱਕ ਪੰਜਾਬੀਆਂ ਨੇ ਮੁਫਤ ਮਾਣੀ ਆ ਜਦੋਂ ਤੋਂ ਹੀ ਸ਼ੁਰੂ ਹੋਈ। 1,40,000 ਕਰੋੜ, ਔਰ ਇਹ ਦਿਨਾਂ 'ਚ ਹੁਣ ਗਾਂ ਵੱਧਦੀ ਤੁਰੀ ਜਾਏਗੀ। ਇਸ ਸਾਲ 24,000 ਕਰੋੜ ਦੀ ਜਾਣੀ, ਯਾਨੀ ਲਾ ਲਓ ਐਤਕੀ ਹੋ ਗਏ 2.25 ਲੱਖ ਕਰੋੜ ਦੇ ਨੇੜੇ ਤੇੜੇ, ਤੇ ਗਾਂ ਜਲਦੀ ਇਹ 2 ਲੱਖ ਕਰੋੜ ਦੀ ਹੋ ਜਾਏਗੀ ਹਰੇਕ ਸਾਲ। ਇਹ ਜਿਹੜੀ ਸਬਸਿਡੀ ਆ ਮੈਨੂੰ ਨਹੀਂ ਲੱਗਦਾ ਕਿ ਉਹ ਘੱਟ ਕੀਤੀ ਜਾਊਗੀ, ਉਹ ਤਾਂ ਵੱਧਦੀ ਤੁਰੀ ਜਾਊਗੀ। ਹੁਣ ਹਾਲ ਇਹ ਆ ਕਿ ਦੇਖੋ ਪਾਵਰਕੌਮ ਨੂੰ ਇਹਨਾਂ ਨੇ ਜਿਹੜੀ ਅਦਾਇਗੀ ਕਰਨੀ ਸੀਗੀ, ਪਿਛਲੇ ਸਾਲ ਤੱਕ ਇਹਨਾਂ ਨੇ 14,000 ਕਰੋੜ ਧਾਰ ਦਿੱਤਾ ਸੀਗਾ ਨਵੰਬਰ ਤੱਕ, ਐਤਕੀ ਇਹਨਾਂ ਨੇ ਸਿਰਫ 11,000 ਕਰੋੜ ਦਿੱਤਾ ਹੈ। ਤੇ ਪਾਵਰਕੌਮ ਤਨਖਾਹਾਂ ਵਾਸਤੇ ਵੀ 1,000 ਕਰੋੜ ਦੇ ਕਰਜ਼ੇ ਦਾ ਬੰਦੋਬਸਤ ਕਰਨ ਡਿਆ। ਜੀ ਬਿਲਕੁਲ। ਆ 1.5 ਮਹੀਨੇ ਦਾ 2,500 ਕਰੋੜ ਰੁਪਈਆ ਦੇਣਾ ਸੀ, ਕਹਿੰਦੇ 550 ਕਰੋੜ ਲੈ ਲਓ, ਬਾਕੀ ਫੇਰ ਕਿਤੇ ਦੇਖ ਲਾਂਗੇ। ਤਾਂ ਮਤਲਬ ਕਿ ਅਸਲੀਅਤ ਇਹ ਹੈ, ਅਸਲੀਅਤ ਇਹ ਹੈ ਸਾਡੇ ਇੱਥੇ ਤੇ ਲੋਕਾਂ ਨੇ 1 ਮੀਟਰ ਦੀ ਬਜਾਏ 2 ਮੀਟਰ ਲਵਾ ਲਏ ਪ੍ਰਵੀਨ ਜੀ। ਗੱਲ ਕੱਲੀ 300 ਯੂਨਿਟ ਤੱਕ ਥੋੜੀ ਆ, ਉਦੋਂ ਫਿਰ ਕੁੰਡੀਆਂ ਕਿ 600 ਯੂਨਿਟ ਪਾਰ ਨਾ ਹੋ ਜਾਵੇ। ਜੀ ਪ੍ਰਵੀਨ ਜੀ ਬਹੁਤ ਵੱਡੀ ਗੱਲਬਾਤ ਹੈ, ਬਹੁਤ ਵੱਡੀ ਗੱਲਬਾਤ ਹੈ ਕਿ ਤੁਸੀਂ ਮਤਲਬ ਜਦੋਂ ਵੀ ਬਿਜਲੀ ਦੀ ਕਹਾਣੀ ਦੇਖਦੇ ਹੋ ਤਾਂ ਉਹ ਕਹਾਣੀ ਇਸੇ ਤਰ੍ਹਾਂ ਦੀ ਆ। ਮੈਂ ਕਹਿੰਦਾ ਕਿ ਯਾਰ ਕੋਈ ਤੁਹਾਨੂੰ ਰਿਫਾਰਮਸ ਤੇ ਲੈ ਕੇ ਆਉਣੇ ਚਾਹੀਦੇ ਆ ਨਾ, ਕੋਈ ਤਾਰਕਿਕ
ਪ੍ਰਸੰਗਕ ਤਰੀਕੇ ਦੇ ਨਾਲ ਕੋਈ ਸਬਸਿਡੀ ਦੀ ਤੁਸੀਂ ਵੰਡ ਤੇ ਕਰ ਲਓ। ਮਤਲਬ ਮੈਨੂੰ ਇੱਕ ਵਾਰੀ ਅਮਰੀਕਾ ਚੋਂ ਇੱਕ, ਸ਼ਾਇਦ ਉਹ ਆਡੀਅנס ਚੋਂ ਹੀ ਹੋਵੇ, ਅਮਰੀਕਾ ਚ ਇੱਕ ਫੋਨ ਆਇਆ, ਮੈਂ ਇਲਾਕਾ ਨਹੀਂ ਦੱਸਾਂਗਾ ਕਿਉਂਕਿ ਗਾਂ ਫਿਰ ਦੁਸ਼ਮਣੀਆਂ ਪੈ ਜਾਂਦੀਆਂ ਨੇ। ਆ ਪਿਛਲੇ ਕੁਝ 7-8 ਮਹੀਨੇ ਜਾਂ ਸਾਲ ਦੇ ਅੰਦਰ ਬਾਹਰ ਦੀ ਗੱਲ ਆ। ਜੀ। ਉਸ ਨੌਜਵਾਨ ਨੇ ਮੈਨੂੰ ਦੱਸਿਆ, ਕਹਿੰਦਾ ਯਾਰ ਮੈਂ ਲੱਖੇ ਨੂੰ ਵੀ ਗੱਲ ਕੀਤੀ ਸੀਗੀ ਤੇ ਉਹ ਕਹਿੰਦਾ ਬਾਈ ਅਸੀਂ ਬੋਲਦੇ ਆ ਪਰ ਗੱਲ ਹੀ ਨਹੀਂ ਗਾਉਣ ਤੇ ਲੋਕੀ ਸਗੋਂ ਸਾਨੂੰ ਹੀ ਗਾਲਾਂ ਕੱਢਦੇ ਆ। ਤੇ ਇੱਕ ਹੁਣ ਮੇਰਾ ਨਾਂ ਲਿਆ ਕਿ ਇੱਕ ਤੁਸੀਂ ਬੋਲਦੇ ਹੋ ਕਦੇ ਕਦਾਈ ਇਹਨਾਂ ਗੱਲਾਂ ਤੇ। ਉਹਨੇ ਕਿਹਾ ਕਿ ਸਾਡੇ ਗੁਆਂਢ ਇੱਕ ਬੰਦਾ ਵਾਹੀ ਕਰਦਾ ਸੀਗਾ। ਹਾਂਜੀ। ਉਹ ਕਹਿੰਦਾ ਜੀ ਬਾਈ ਜੀ 40 ਮੋਟਰ ਕਨੈਕਸ਼ਨ ਚੱਲਦੇ ਸੀ ਉਹਨਾਂ ਦੇ। 100 ਕਿੱਲੇ ਤੋਂ ਵੱਧ ਸੀ ਤੇ 40 ਮੋਟਰ ਕਨੈਕਸ਼ਨ ਸੀ, ਜ਼ਿਆਦਾਤਰ ਨਜਾਇਜ਼। ਬਿਲਕੁਲ ਸਹੀ। ਕਿਉਂਕਿ ਰਸੂਖਦਾਰ ਸੀਗੇ। ਰਸੂਖਦਾਰ ਮਤਲਬ ਕਿ ਤੁਸੀਂ ਹਿਸਾਬ ਲਾ ਲਓ ਕਿ ਹੁਣ 40 ਵਾਲਾ ਵੀ ਜੇ ਪੰਜਾਬ 'ਚ ਮੌਜੂਦ ਹੈ, ਕਿਸੇ ਦਾ ਅੱਖੀ ਵੇਖਿਆ ਤੇ ਹੋ ਸਕਦਾ 50-60 ਵਾਲਾ ਵੀ ਹੋਵੇ। ਯਾਨੀ ਨਜਾਇਜ਼ ਵੀ ਚੱਲੀ ਜਾਂਦੇ ਆ ਤੇ ਜਾਇਜ਼ ਜਿਹੜੇ 400 ਕਿੱਲਿਆਂ ਵਾਲੇ ਆ ਉਹ ਵੀ ਸਬਸਿਡੀ ਲਈ ਜਾਂਦੇ ਆ। ਜਿਨ੍ਹਾਂ ਦਾ ਠੇਕਾ ਉਹ ਵਾਈ ਨਹੀਂ ਕਰਦੇ, ਚੰਡੀਗੜ੍ਹ ਬੈਠੇ ਠੇਕਾ ਲੈਂਦੇ ਨੇ ਉਹ ਕਈ। ਵਾਈ ਨਾਲ ਤੇ ਦੂਰ ਦਾ ਤਾਲੁਕਾਤ ਨਹੀਂ ਹੈ, ਉਹ ਤਾਂ ਅਕਾਊਂਟ 'ਚ ਠੇਕਾ ਪੈ ਜਾਂਦਾ ਸਰ। ਤੇ ਇੱਕ 6 ਕਨਾਲਾਂ ਵਾਲਾ ਉਹਦੇ ਕੋਲ ਟਿਊਬਵੈਲ ਹੀ ਹੈ ਨਹੀਂਗਾ। ਨਹੀਂ ਹੈ ਨਹੀਂ, ਬਿਲਕੁਲ। ਨਾ ਹੀ ਉਹ ਟਿਊਬਵੈਲ ਅੱਜ 3-4 ਲੱਖ ਰੁਪਏ ਲਾ ਸਕਦਾ ਉਹਦੇ ਤੇ। ਉਹ ਤੇ ਪਾਣੀ ਸ਼ਾਇਦ ਮੁੱਲ ਲੈ ਲਵੇ ਕਿਸੇ ਟਿਊਬਵੈਲ ਵਾਲੇ ਤੋਂ। ਹਾਂਜੀ, ਮੁੱਲ ਹੀ ਲੈਣਾ। ਉਹ ਟਿਊਬਵੈਲ ਵਾਲਾ ਜਿਹੜਾ ਮੁਫਤ ਦੀ ਬਿਜਲੀ ਮਾਰਦਾ। ਸੋ ਸਾਡੇ ਇੱਥੇ ਇਹਨਾਂ ਚੀਜ਼ਾਂ ਦੀ ਗੱਲ ਕਰੋਗੇ ਨਾ, ਤੁਹਾਨੂੰ ਗਰੀਬ ਵਿਰੋਧੀ, ਕਿਸਾਨ ਵਿਰੋਧੀ, ਸਬਸਿਡੀ ਵਿਰੋਧੀ ਪਤਾ ਨਹੀਂ ਕਿਆ ਕਿਆ ਕਹਿਣਗੇ, ਕਾਮਰੇਡ ਫਲਾਣਾ ਟਮਕਾਣਾ, ਪਤਾ ਨਹੀਂ ਕਿਆ ਕਿਆ ਕਹਿਣਗੇ। ਪਰ ਗੱਲ ਅਸਲੀਅਤ ਇਹ ਆ ਕਿ ਇਹ ਉਹ ਹੁਣ ਮਤਲਬ ਕਿ ਕੰਬਲ ਬਣ ਗਿਆ ਜਿਹੜਾ ਸਾਨੂੰ ਛੱਡ ਨਹੀਂ ਰਿਹਾ। ਚਾਹ ਕੇ ਵੀ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ। ਸੋ ਫੌਜ ਵੀ ਆ ਗਈ ਆ, ਉਹਨਾਂ ਨੇ ਵੀ ਵੇਖਿਆ ਕਿ ਵਗਦੀ ਗੰਗਾ 'ਚ ਹੱਥ ਧੋ ਲਓ, ਤੁਸੀਂ ਵੀ ਕਾਤੋਂ ਸੁੱਕੇ ਰੱਖਣੇ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਪਰ ਉਸ ਤੋਂ ਪਹਿਲਾਂ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਵੀ ਆਈ ਸੀ, ਸ਼ਾਇਦ ਉਹਨਾਂ ਦੇ ਬਾਰੇ ਚਰਚਾ ਕੀਤੀ ਗਈ ਸੀ, ਜਿਹੜੇ ਲੋਕ ਸਰਕਾਰ ਤੋਂ ਤਾਂ ਸਬਸਿਡੀ ਲੈਂਦੇ ਆ ਬਿਜਲੀ ਮੋਟਰਾਂ ਦੀ, ਪਰ ਅੱਗੇ ਪਾਣੀ ਵੇਚਦੇ ਆ, ਘੰਟੇ ਵੇਚ ਦਿੰਦੇ ਆ ਕਿ ਇੰਨੇ ਰੁਪਏ ਘੰਟਾ ਜਾਂ ਇੰਨੇ ਰੁਪਏ ਘੰਟਾ। ਪ੍ਰੋਗਰਾਮ ਦੂਜੇ ਖਬਰ ਤੇ ਨਜ਼ਰ ਦੇ ਦੂਜੇ ਹਿੱਸੇ ਦੇ ਵਿੱਚ ਜਿਹੜਾ ਦੀਪ ਸ਼ਰਮਾ ਚਨਾਰਥਲ ਜੀ ਨਾਲ ਹੁੰਦਾ, ਉਹਦੇ ਵਿੱਚ ਆਪਾਂ ਇਹਦੇ ਤੇ ਚਰਚਾ ਕੀਤੀ ਸੀ। ਔਰ ਇਹ ਸੱਚਾਈ ਹੈ, ਬੜੀ ਤਲਖ ਸੱਚਾਈ ਹੈ, ਬੜੀ ਸਖਤ ਹੈ, ਬੜੀ ਕੌੜੀ ਹੈ ਕਿ ਜਿਹੜਾ ਮਾਤੜ ਜੀ ਦਾ ਤੁਸੀਂ 6 ਕਨਾਲਾਂ 8 ਕਨਾਲਾਂ 10 ਕਨਾਲਾਂ 1.5 ਕਿੱਲੇ ਵਾਲਾ ਜਿਹੜਾ ਜ਼ਿਮੀਂਦਾਰ ਆ, ਉਹਦੇ 'ਚ ਤਾਂ ਟਿਊਬਵੈਲ ਲਵਾਉਣ ਦੀ ਵੀ ਪਹੁੰਚ ਹੈ ਨਹੀਂ ਗੀ। ਜਥੇਦਾਰ ਸਾਹਿਬ ਦੇ ਨਾਲ ਸਰਬਜੀਤ ਸਿੰਘ, ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, MP ਸਾਹਿਬ ਦਾ, ਡੱਲੇਵਾਲ ਸਾਹਿਬ ਦੀ ਜਦੋਂ ਖਬਰ ਦੇ ਬਾਰੇ ਦੱਸ ਰਹੇ ਸੀ ਤੁਸੀਂ, ਉਹਨਾਂ ਨੂੰ ਮਿਲੇ ਨੇ ਜੀ ਸਰਬਜੀਤ ਸਿੰਘ, MP ਸਰਬਜੀਤ ਸਿੰਘ ਜਥੇਦਾਰ ਸਾਹਿਬ ਨੂੰ ਮਿਲੇ। ਦੇਖੋ ਗੱਲ ਇਹ ਆ ਕਿ ਸਰਬਜੀਤ ਸਿੰਘ ਖਾਲਸਾ ਦੇ ਨਾਲ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜੀ ਵੀ ਸਨ ਜੀ। ਇਹਨਾਂ ਨੇ ਮੁਲਾਕਾਤ ਕੀਤੀ ਹੈ ਜਥੇਦਾਰ ਸਾਹਿਬ ਸਿੰਘ ਸਾਹਿਬ ਹੈ ਜਿਹੜੇ ਗਿਆਨੀ ਰਘਵੀਰ ਸਿੰਘ ਜੀ, ਉਹਨਾਂ ਨੂੰ ਨਾਲ ਇੱਕ ਪੱਤਰ ਸੌਂਪਿਆ। ਪੱਤਰ 'ਚ ਮੰਗ ਕੀਤੀ ਆ ਕਿ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੇ ਮਾਮਲੇ 'ਚ ਪਹਿਲਾਂ ਗੁਰੂ ਪੰਥ ਦਾ ਇੱਕ ਨੁਮਾਇੰਦਿਆਂ ਦਾ ਇਕੱਠ ਬੁਲਾਇਆ ਜਾਵੇ ਤੇ ਨਾਲ ਅਕਾਲੀ ਦਲ ਨੂੰ ਸੁਰਜੀਤ ਕਰਨ ਵਾਸਤੇ ਤਾਲਮੇਲ ਕਮੇਟੀ ਦਾ ਗਠਨ ਕੀਤਾ ਜਾਵੇ ਤੇ ਨਾਲ ਇੱਕ ਨੁਕਤਾ ਇਹ ਵੀ ਰੱਖਿਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਮ ਸਨਮਾਨ ਵਾਪਸ ਲੈ ਲਿਆ ਜਾਵੇ। ਹੁਣ ਜਿਹੜਾ ਇੱਕ ਮੈਂ ਵੇਖ ਰਿਹਾ ਸੀਗਾ ਟੈਲੀਵਿਜ਼ਨ ਤੇ ਚੱਲ ਰਿਹਾ ਸੀਗਾ, ਸ਼ਾਇਦ ਹੁਣ ਦਾ ਹੀ ਅਪਡੇਟ ਹੈ ਕਿ ਕੁਝ ਹਦਾਇਤ ਹੋਈ ਆ ਕਿ ਸ਼ੋਰ ਸ਼ਰਾਬਾ ਨਾ ਕੀਤਾ ਜਾਵੇ ਅਕਾਲ ਤਖਤ ਸਾਹਿਬ ਤੋਂ, ਤੇ ਤਾੜਨਾ ਯਾਨੀ ਹੋਈ ਆ। ਹੁਣ ਪਤਾ ਨਹੀਂ ਮੈਨੂੰ, ਮੈਂ ਮਾੜੀ ਜਿਹੀ ਪੱਟੀ ਚੱਲਦੀ ਦੇਖੀ ਆ ਤੇ ਉਹ ਵੀ ਪਤਾ ਲੱਗ ਜਾਏਗਾ ਕਿ ਕੀ ਮਾਮਲਾ ਹੈ। ਜੀ। ਗੱਲ ਇਹ ਆ ਕਿ ਇਹ ਸਾਰਾ ਕੁਝ ਮਤਲਬ ਕਿ ਜਿੱਦਾਂ ਕਿਹਾ ਜਾ ਰਿਹਾ ਹੈ ਕਿ ਬਈ ਜਿਹੜੇ ਜਥੇਦਾਰ ਸਾਹਿਬ ਆ ਉਹ ਬਿਨਾਂ ਕਿਸੇ ਦਬਾਅ ਤੋਂ, ਯਾਨੀ ਕਹਿਣ ਦਾ ਮਤਲਬ ਇਹ ਆ ਕਿ ਫੈਸਲਾ ਲੈਣ। ਹੁਣ ਗੱਲ ਜਿਹੜੀ ਆ ਉਹ ਇਹੋ ਆ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਜਿਹੜੇ MP ਆ ਸਰਬਜੀਤ ਸਿੰਘ ਖਾਲਸਾ, ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਜੇ ਮੰਨ ਲਓ ਕੋਈ ਫੈਸਲਾ ਐਸਾ ਆ ਜਾਂਦਾ ਜਿਹਦੇ ਨਾਲ ਸੁਖਬੀਰ ਸਿੰਘ ਬਾਦਲ ਬਚ ਨਿਕਲਦੇ ਆ ਜੀ, ਜਾਂ ਲੈਟਸ ਸਪੋਜ਼ ਕਿ ਇੱਕ ਹੁਕਮ ਆ ਜਾਂਦਾ ਹੈ ਕਿ ਏਕਾ ਕਰ ਲਓ,
ਏਕਾ ਕਰ ਲਓ। ਹੁਣ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਬਨਵਾਸ ਤੇ ਭੇਜਣ ਦੀ ਸੰਭਾਵਨਾ ਘੱਟ ਹੈ ਨਾ, ਕਿਉਂਕਿ ਦੂਜੇ ਵੀ ਤਲਬ ਕਰ ਲਏ। ਸਾਰਿਆਂ ਨੂੰ ਜਾਂ ਤਾਂ ਸਜ਼ਾ ਇਕਸਾਰ ਹੋਏਗੀ ਜਿਹੜੇ ਸਰਕਾਰ ਦਾ ਹਿੱਸਾ ਸੀ। ਤਾਂ ਇਹਨਾਂ ਨੂੰ ਪਤਾ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਪਾਸੇ ਹੋ ਜਾਂਦੇ ਤਾਂ ਐਸਜੀਪੀਸੀ ਅਤੇ ਫਿਰ ਇੱਕ ਪਾਰਟੀ ਜਿਹੜੀ ਆ ਉਹ ਆਰਾਮ ਦੇ ਨਾਲ ਆਪਣੀ ਤੋਰੀ ਜਾ ਸਕਦੀ ਹੈ ਜੀ। ਇਸ ਕਰਕੇ ਇਹਨਾਂ ਨੂੰ ਇਹ ਤਾਂ ਹੁਣ ਦੇਖੋ, ਅਕਾਲੀ ਦਲ ਬਾਦਲ ਯਾਨੀ ਸੁਖਬੀਰ ਸਿੰਘ ਬਾਦਲ ਦਾ ਧੜਾ ਜਿਹੜਾ ਉਹ ਆਪਣੇ ਪੱਧਰ ਤੇ ਸੰਕੇਤ ਦਿੰਦਾ ਹੈ ਜਾਂ ਇੱਕ ਤਰ੍ਹਾਂ ਨਾਲ ਇੱਕ ਦਬਾਅ ਬਣਾਉਣ ਦਾ ਸਿੱਧਾ ਯਤਨ ਕਰਦਾ। ਦੂਸਰੇ ਪਾਸੇ ਦੂਜੀ ਧਿਰ ਆ ਗਈ ਤਾਂ ਇਹ ਵੀ ਇੱਕ ਜੱਦੋਜਹਿਦ ਹੈ। ਇਹਦਾ ਮਤਲਬ ਕੀ ਆ? ਇਹ ਚਲੋ ਆਪਾਂ ਇਹਦਾ ਨਿਚੋੜ ਜੇ ਕੱਢਣਾ ਹੋਵੇ, ਹਾਂਜੀ ਕੀ ਨਿਚੋੜ ਇਹਦਾ ਇਹ ਆ ਕਿ ਫੈਸਲਾ ਜੋ ਵੀ ਹੋਵੇ ਉਹ ਕਹਿ ਲਓ ਕਿ ਸਾਰੀਆਂ ਧਿਰਾਂ ਨੂੰ ਮਨਜ਼ੂਰ ਹੋਣਾ। ਜੇ ਸੁਖਬੀਰ ਸਿੰਘ ਬਾਦਲ ਦੇ ਉਲਟ ਜਾਂਦਾ ਹੈ ਤੇ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਸਮਰਥਕ ਧੜਾ ਹੈ ਉਹ ਭੁੜਕੇ। ਜੇ ਸੁਖਬੀਰ ਸਿੰਘ ਬਾਦਲ ਬਚ ਨਿਕਲਦਾ ਤਾਂ ਫਿਰ ਜਿਹੜੀਆਂ ਇਹ ਧਿਰਾਂ ਨੇ ਸਮੇਤ ਸਰਬਜੀਤ ਸਿੰਘ ਖਾਲਸਾ ਜਾਂ ਦੂਸਰੇ, ਤਾਂ ਫਿਰ ਪ੍ਰਵਾਨ ਇਹਨਾਂ ਨੇ ਵੀ ਨਹੀਂ ਕਰਨਾ। ਤਾਂ ਇਹ ਕਿਤੇ ਨਾ ਕਿਤੇ ਕਹਿ ਲਓ ਕਿ ਹੁਣ ਸਾਨੂੰ ਨਹੀਂ ਪਤਾ ਕਿ ਕੀ ਫੈਸਲਾ ਆਉਣ ਵਾਲਾ ਹੈ ਤੇ ਸਿੰਘ ਸਾਹਿਬਾਨ ਜਾਣਦੇ ਆ, ਪਰ ਮਾਹੌਲ ਕੁਝ ਜਿਹੜਾ ਸੰਕੇਤਕ ਤੌਰ ਤੇ ਆਪਾਂ ਦੇਖ ਰਹੇ ਹਾਂ ਉਹ ਲਗਭਗ ਇਹੋ ਜਿਹਾ ਹੈ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਤੇ ਗੱਲ ਕਰੀਏ ਆਪਾਂ ਗੁਰਦੀਪ ਰਾਣੋ ਦੇ ਮਾਮਲੇ ਦੀ। ਇਹਦੇ ਤੇ ਇੱਕ ਹੋਰ ਸ਼ਿਕੰਜਾ ਜਿਹੜਾ ਕੱਸਿਆ ਗਿਆ ਜੀ। ਥੋੜੀ ਖੰਘ ਹੈ, ਜਿਵੇਂ ਨਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਥੋੜਾ ਖੰਘਣਾ ਜ਼ਰੂਰ ਚਾਹੀਦਾ ਜਦੋਂ ਬਿਮਾਰ ਹੋ ਜੀ। ਤਾਂ ਕਿ ਗੁਰਦੀਪ ਰਾਣੋ ਉਹ ਬੰਦਾ ਹੈ ਜਿਸ ਬੰਦੇ ਕੋਲ ਸਿਕਿਉਰਿਟੀ ਸੀ, ਐਸਪੀ ਨੇ ਖੁਦ ਗਨਮੈਨ ਦਿੱਤੇ ਸੀਗੇ, ਜਿਹਦੀ ਮਹਿਫਲ ਦੇ ਵਿੱਚ ਉਮਰਾ ਨੰਗਲ ਬਹਿੰਦਾ ਸੀਗਾ। ਬਾਅਦ ਦੇ ਵਿੱਚ ਹੌਬੀ ਧਾਲੀਵਾਲ ਦਾ ਵੀ ਨਾਂ ਆਇਆ, ਕੁੜੀਆਂ ਸਪਲਾਈ ਕਰਨ ਦਾ ਵੀ ਜ਼ਿਕਰ ਆਇਆ, ਮਤਲਬ ਕਿ ਮੋਟੀ ਇਨਵੈਸਟਮੈਂਟ ਕਰਵਾਈ ਗਈ ਪੁਲਿਸ ਵਾਲਿਆਂ ਦੀ ਰਾਣੋ ਦੇ ਥਰੂ। ਇਹ ਸਾਰੇ ਦੋਸ਼ ਰਿਕਾਰਡ ਤੇ ਆਏ ਸੀਗੇ। ਉਹ ਪੁਲਿਸ ਅਫਸਰਾਂ ਦਾ ਕੀ ਬਣਿਆ, ਕੌਣ ਬਚਿਆ, ਕੱਖ ਵੀ ਨਹੀਂ ਪਤਾ। ਜੀ ਕਿੱਦਾਂ ਹਾਲ 'ਚ ਰਹਿੰਦੇ ਆ, ਤੈਨੂੰ ਕੱਖ ਵੀ ਪਤਾ ਨਹੀਂ। ਜਿਵੇਂ ਦੇਵੀ ਕਹਿੰਦਾ ਸੀ ਨਾ, ਇਹ ਕਿਵੇਂ ਪਾਸੇ ਰਹਿ ਗਏ, ਸਾਨੂੰ ਕੱਖ ਵੀ ਪਤਾ ਨਹੀਂ। ਹਾਲਾਂਕਿ ਉਸ ਵੇਲੇ ਇੱਕ IPS ਤੇ 4 PPS ਇਹਨਾਂ ਨੇ ਸਸਪੈਂਡ ਕੀਤੇ ਸੀਗੇ ਕਿ ਗੁਰਦੀਪ ਰਾਣੋ ਦਾ ਇੱਕ ਸੁੱਟਿਆ ਟੁੱਕੜ ਖਾਂਦੇ ਸੀਗੇ। ਕੁੜੀਆਂ ਤੱਕ ਸਪਲਾਈ ਕੀਤੀਆਂ ਜਾਂਦੀਆਂ ਸੀ। ਉਹ ਬੜਾ ਗਰਜ ਕੇ ਬੋਲਣ ਵਾਲਾ ਹੌਬੀ ਧਾਲੀਵਾਲ, ਤੁਹਾਨੂੰ ਯਾਦ ਹੈ, ਫੋਨ ਚੁੱਕਣੋਂ ਹਟ ਗਿਆ ਸੀ। ਮੈਂ ਖੁਦ ਫੋਨ ਕਰਦਾ ਰਿਹਾ ਸੀਗਾ ਕਿ ਬਈ ਇਸ ਮੁੱਦੇ ਤੇ ਕੀ ਕਹਿਣਾ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਬਈ ਉਸ ਵੇਲੇ ਇਹ ਕਿਵੇਂ ਨਿਕਲੇ ਆ, ਕੀ ਹਿਸਾਬ ਕਿਤਾਬ ਹੈ, ਮੈਨੂੰ ਨਹੀਂ ਪਤਾ। ਪਰ ਗੁਰਦੀਪ ਰਾਣੋ ਦਾ ਜਿਹੜਾ ਮਾਮਲਾ ਹੈ 3-4 ਫੇਸਸ ਦੇ ਵਿੱਚ ਚੱਲਦਾ ਹੈ। ਇੱਕ ਤੇ ਇਹ ਹੋ ਗਿਆ ਜਦੋਂ ਫੜਿਆ ਗਿਆ, ਜਿਹਦਾ ਮੈਂ ਜ਼ਿਕਰ ਕੀਤਾ ਹੈ। ਇੱਕ ਉਸ ਤੋਂ ਪਹਿਲਾਂ ਦਾ ਕਿ ਨੈਕਸਸ ਕਿੱਦਾਂ ਚੱਲਦਾ ਸੀਗਾ। 2 ਬੰਦੇ ਆਸਟ੍ਰੇਲੀਆ 'ਚ ਸੀ, ਇੱਕ ਇਟਲੀ 'ਚ ਸੀ, ਇੱਕ ਜੇਲ੍ਹ 'ਚ ਸੀ, ਇੱਕ ਪੁਲਿਸ ਦੀ ਸਿਕਿਉਰਿਟੀ ਦੇ ਵਿੱਚ ਚੱਲਦਾ ਸੀ। ਠੀਕ ਹੈ ਜੀ। 2 ਫਰੀਦਕੋਟ ਦੇ ਸਨ, ਇੱਕ ਮੇਰੇ ਪਿੰਡਾਂ ਦਾ ਬੰਦਾ ਸੀਗਾ। ਇਹ ਨੈਟਵਰਕ ਕਿਸ ਤਰ੍ਹਾਂ ਚੱਲਦਾ ਸੀ? ਰੌਲਾ ਪਿਆ ਸੀ 4.5 ਕਰੋੜ ਰੁਪਈਆ ਚੁੱਕ ਲਿਆ ਸੀ ਕਿ ਰਵੇਜ਼ ਢਿੱਲੋਂ ਦੇ ਘਰੋਂ, ਜਿਹੜਾ ਕਿ ਆਸਟ੍ਰੇਲੀਆ 'ਚ ਰਹਿੰਦਾ ਸੀ। ਜੀ ਨਾਲ ਇੱਕ ਕੁੜੀ ਵੀ ਸੀ, ਰੀਤ ਨਾਮ ਦੀ। ਸੋ ਸਰ, ਜਦੋਂ ਪੈਸਾ ਚੱਕਿਆ ਗਿਆ ਉਸ ਤੋਂ ਪਹਿਲਾਂ ਇੱਕ ਤਨਵੀਰ ਨਾਂ ਦੇ ਬੰਦੇ ਦੇ ਘਰ ਰੇਡ ਮਾਰੀ ਗਈ ਸੀ, ਉਹ ਵੀ ਆਸਟ੍ਰੇਲੀਆ ਰਹਿੰਦਾ। ਉਹਦੇ ਤੇ ਵੀ ਸਮਗਲਿੰਗ ਦੇ ਬਹੁਤ ਤਗੜੇ ਦੋਸ਼ ਨੇ। ਜਦੋਂ 4.5 ਕਰੋੜ ਰੁਪਈਆ ਚੁੱਕਿਆ ਗਿਆ, ਪੁਲਿਸ ਨੂੰ ਖਬਰ ਹੋ ਗਈ। ਪੁਲਿਸ ਨੇ ਜਦੋਂ ਪੈੜ ਨੱਪੀ ਤੇ ਨਾਨਕਸਰ ਗੁਰਦੁਆਰੇ 'ਚ ਇਹਨੂੰ ਫੜਿਆ ਸੀ। ਕਿਉਂਕਿ ਜਿਹੜਾ ਦੂਜਾ ਬੰਦਾ ਸੀ, ਉਹਨਾਂ 'ਚੋਂ ਇੱਕ ਬੰਦਾ ਸੀਗਾ ਜਿਹੜਾ ਉਹ ਇੱਕ ਬਾਬੇ ਦਾ ਉੱਥੇ ਦਾ ਰਿਸ਼ਤੇਦਾਰ ਸੀ ਤੇ ਉਹ ਬਾਬਾ ਸੈਟਿੰਗ ਕਰਵਾ ਰਿਹਾ ਸੀ। ਉਹ ਬਾਬਾ ਵੀ ਬਚ ਗਿਆ ਸੀ। ਤਾਂ ਕਹਿਣ ਦਾ ਮਤਲਬ ਕਿ ਇਹ ਸੀਗਾ ਸਾਰਾ ਨੈਟਵਰਕ ਜਿਹਦੇ 'ਚ 532 kg ਦੀ ਇੱਕ ਰਿਕਵਰੀ ਚੇਨ ਦਾ ਹਿੱਸਾ ਸੀ। ਇਸ ਤੋਂ ਇਲਾਵਾ ਇੱਕ ਸ਼ਾਇਦ 100 ਕਿਲੋ ਤੋਂ ਉੱਤੇ ਦੀ ਉਹ ਸੀ। ਇੱਕ ਇਹ ਜਿਹੜੀ ਬਾਅਦ ਦੇ ਵਿੱਚ ਰਾਣੋ ਫੜਿਆ, ਇਹਦੇ 'ਚ ਰਿਕਵਰੀ ਸੀ। ਇਹ ਇੱਕੋ ਚੇਨ ਦਾ ਕਹਿ ਲਓ ਜਾਂ ਇੱਕੋ ਨੈਟਵਰਕ ਦਾ ਹਿੱਸਾ ਸੀ। ਇੱਕ ਫੇਜ਼ ਉਹਦਾ ਉਹ ਹੋ ਗਿਆ। ਇੱਕ ਹੋ ਗਿਆ ਜੇਲ੍ਹ ਵਾਲਾ। ਜੇਲ੍ਹ 'ਚ ਰਾਣੋ ਤੇ ਪਹਿਲਾਂ ਵੀ ਦੋਸ਼ ਹੈ ਕਿ ਇਹਨੇ ਵਾਰਡਨ ਕੁੱਟਤਾ ਸੀਗਾ। ਜੇਲ੍ਹ ਦੇ ਵਿੱਚ ਹੀ ਕਰਨ ਔਜਲਾ ਨੂੰ ਮਿਲਣ ਆਇਆ ਲੁਧਿਆਣੇ, ਐਸਾ ਦੋਸ਼ ਲੱਗਾ। ਹੁਣ ਇਹਦੇ ਤੇ ਫੇਰ ਇਹਨਾਂ ਨੇ NDPS ਦਾ ਇੱਕ ਹੋਰ ਮਤਲਬ ਕਿ ਅਪਲਾਈ ਕਰਕੇ ਜਿਹੜਾ ਪ੍ਰੋਵੀਜ਼ਨ ਹੈਗਾ
ਕਿ ਇਹਨੂੰ ਅਗਾਊ ਨਜ਼ਰਬੰਦ ਕਰ ਦਿੱਤਾ ਹੈ ਤੇ ਟਾਈਟ ਸਿਕਿਉਰਿਟੀ ਜੇਲ੍ਹ ਫਰੀਦਕੋਟ ਚ ਬਠਿੰਡੇ ਚ ਘਲਾ ਦਿੱਤਾ ਹੈ ਕਿ ਉੱਥੇ ਜੀ ਇਹ ਸਿਰਫ ਆਪਦੇ ਪਰਿਵਾਰ ਦੇ ਨਾਲ ਹੀ ਮਿਲੇਗਾ ਤੇ ਉਹ ਵੀ ਰਿਕਾਰਡਿੰਗ ਹੋਏਗੀ, ਬਾਕੀ ਇਹਨੂੰ ਮਤਲਬ ਕਿ ਬਿਲਕੁਲ ਹੀ ਆਈਸੋਲੇਟ ਕਰ ਦਿੱਤਾ ਜਾਏਗਾ, ਕਹਿਣ ਦਾ ਮਤਲਬ ਇਹ ਹੈ। ਤੇ ਅਗਾਊ ਯਾਨੀ ਸਾਲ 2 ਸਾਲ ਦੀ ਜਿਹੜੀ ਉਹ ਲਾ ਕੇ ਜੋ ਪ੍ਰੋਵੀਜ਼ਨ ਹੈ NDPS ਐਕਟ ਦੇ ਵਿੱਚ, ਉਹ ਹੁਣ ਜਾਂ ਤਾਂ ਕਿਉਂਕਿ ਇਹ ਤਾਂ ਆਲਰੇਡੀ ਅੰਦਰ ਹੈ ਤੇ ਜਾਂ ਤਾਂ ਇਹ ਹੋਵੇ ਨਾ ਕਿ ਇਹਨਾਂ ਕੋਲ ਕੋਈ ਇਨਫੋਰਮੇਸ਼ਨ ਹੈਗੀ ਆ ਕਿ ਬਈ ਇਹਨੂੰ ਜ਼ਮਾਨਤ ਮਿਲ ਸਕਦੀ ਹੈ ਤਾਂ ਗਾਊ ਬੰਦੋਬਸਤ ਹੈ ਜੀ। ਤੇ ਜੇਲ੍ਹ ਵੀ ਪੰਜਾਬ ਦੀ ਤੇ ਉਹ ਉਹੀ ਜੇਲ੍ਹ ਆ ਜਿਹਦੇ ਚ ਇਹਦੇ ਤੇ ਦੋਸ਼ ਹੈ ਕਿ ਵਾਰਡਨ ਨੂੰ ਕੁੱਟਿਆ ਸੀ ਇਹਨੇ। ਸੋ ਸਾਨੂੰ ਟੋਟਲੀ ਕਹਿ ਲਓ ਕਨਫਿਊਜ਼ਨ ਹੈ ਇਸ ਮਾਮਲੇ ਚ, ਦੁਵਿਧਾ ਹੈ ਕਿ ਗੁਰਦੀਪ ਰਾਣੋ ਨੂੰ ਚੱਕ ਕੇ ਕਦੇ ਕਿਸੇ ਜੇਲ੍ਹ ਚ ਕਦੇ ਕਿਸੇ ਜੇਲ੍ਹ ਚ, ਤੇ ਉਸ ਜੇਲ੍ਹ ਚ ਲਿਆਂਦਾ ਆਖੇ ਹਾਈ ਸਿਕਿਉਰਿਟੀ ਜੇਲ੍ਹ ਆ ਜਿਹਦੇ ਵਿੱਚੋਂ ਕਹਿ ਲਓ ਕਿ ਲਾਰੈਂਸ ਦੀ ਇੰਟਰਵਿਊ ਹੋਈ, ਨਹੀਂ ਸੌਰੀ ਲਾਰੈਂਸ ਦੀ ਇੰਟਰਵਿਊ ਦਾ ਰੌਲਾ ਪਿਆ ਤਾਂ ਉਦੋਂ ਝੂਠ ਬੋਲਿਆ ਗਿਆ ਤਾਂ ਸਿਮ ਉੱਥੋਂ ਫੜੇ ਗਏ ਸੀਗੇ, ਤੁਹਾਨੂੰ ਯਾਦ ਹੋਊਗਾ ਬਠਿੰਡੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਇਹਨਾਂ ਨੇ ਕਿਹਾ ਸੀਗਾ ਕਿ ਇੱਥੇ ਜੈਮਰ ਲੱਗੇ, ਇੱਥੇ ਮੋਬਾਈਲ ਚੱਲ ਨਹੀਂ ਸਕਦਾ, ਪਰ RTI ਰਹੀ ਖੁਲਾਸਾ ਹੋ ਗਿਆ ਸੀਗਾ ਕਿ ਇੱਥੋਂ ਤੇ ਸਿਮ ਵਾਧੂ ਬਰਾਮਦ ਹੋ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਭੰਬਲ ਭੂਸੇਵਾਲ ਦਾ ਹੀ ਸਬੱਬ ਆ, ਪਰ ਰਾਣੋ ਦਾ ਇਹ ਜਿਹੜਾ ਮਾਮਲਾ ਹੈ ਉਹ ਤੇ ਇੰਨਾ ਹਾਈਲਾਈਟ ਹੋ ਗਿਆ ਕਿ ਉਹ ਜਿਹੜੇ ਪੁਲਿਸ ਵਾਲਿਆਂ ਦੇ ਇੰਨੇ ਕਿਸੇ ਚੱਠੇ ਸੀ ਦਬ ਗਏ ਸਨ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੇਵਲ ਢਿੱਲੋਂ ਦੀ। ਬਰਨਾਲੇ ਤੋਂ ਲੜੀ ਸੀ ਇਹਨਾਂ ਨੇ ਚੋਣ ਦੇ ਵਿੱਚ ਇਹਨਾਂ ਨੇ ਤਕੜਾ ਮੁਕਾਬਲਾ ਦਿੱਤਾ, ਹਾਲਾਂਕਿ ਚਲੋ ਚੌਕੋਣਾ ਮੁਕਾਬਲਾ ਸੀਗਾ, ਗੁਰਦੀਪ ਬਾਠ ਵੀ ਸੀਗਾ, ਜਿਹੜੇ ਕਾਲਾ ਢਿੱਲੋਂ ਜਿੱਤੇ ਨੇ ਉਹ ਵੀ ਸੀਗੇ, ਤੇ ਇਹਦੇ ਨਾਲ ਮੀਤ ਹੈਰ ਦੇ ਮਾਸੀ ਦੇ ਮੁੰਡਾ ਹਰਿੰਦਰ ਧਾਲੀਵਾਲ ਵੀ ਸੀਗਾ। ਪਰ ਹੁਣ ਕਹਿੰਦੇ ਇਹਨਾਂ ਨੂੰ ਸਿਆਸੀ ਇਨਾਮ ਮਿਲਿਆ ਕਿ ਤੁਸੀਂ ਚੰਗਾ ਮੁਕਾਬਲਾ ਖੇਡ ਕੇ ਆਏ ਆ ਤੇ ਇਹਦੀ ਐਵਜ਼ ਦੇ ਬਦਲੇ। ਮੁੰਡਾ ਮਾਸੀ ਦਾ ਚਲਾਉਂਦਾ ਮਿੰਨੀ ਬੱਸ ਨਹੀਂ। ਗੱਲ ਇਹ ਆ ਕਿ ਮੁੰਡਾ ਮਾਸੀ ਦਾ ਹੈਗਾ ਕਿ ਨਹੀਂ ਹੈਗਾ, ਪਰ ਰੌਲਾ ਜ਼ਰੂਰ ਪਿਆ, ਉਹ ਅਗਲਾ ਚੋਪੜ ਕੇ ਰੱਖਤਾ। ਮੁਕਾਬਲਾ ਤੇ ਕੋਈ ਨਹੀਂ, ਮੁਕਾਬਲਾ ਇਹ ਸੀਗਾ ਕਿ ਸਿਰਫ ਇਹਨੇ ਜ਼ਮਾਨਤ ਬਚਾਈ ਸੀ, ਮੁਕਾਬਲਾ ਚ ਤਾਂ ਉਹੀ ਦੋ ਸੀਗੇ, ਟੌਪਰ ਹੀ ਸੀਗੇ। ਤੀਜੇ ਨੰਬਰ ਦਾ ਮੁਕਾਬਲਾ ਸੀ, ਤੀਜੇ ਨੰਬਰ ਤੇ ਸੀਗੇ ਪ੍ਰਵੀਨ ਜੀ, ਪਰ ਇਹਨਾਂ ਦੀ ਤਾਂ ਵੋਟ ਹੀ ਸਾਰੀ 17,000 ਹੈ। 19,000 ਵੋਟ ਤੇ ਭਾਜਪਾ ਲੋਕ ਸਭਾ ਚ ਹੀ ਲੈ ਗਈ ਸੀ, 2,000 ਫਿਰ ਵੀ ਘਟ ਗਏ। ਹਾਂਜੀ ਹਾਂਜੀ, ਸੋ ਇਹ ਮਤਲਬ ਕਿ ਜ਼ਮਾਨਤ ਬਚਾ ਕੇ ਸਰ ਇਹ ਮੰਨਣਾ ਪਏਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਦੇਖੋ ਕੇਵਲ ਢਿੱਲੋਂ ਚੋਂ ਇੱਕੋ ਇੱਕ ਯਾਨੀ ਵਾਹਿਦ ਉਮੀਦਵਾਰ ਸੀਗੇ ਜਿਨ੍ਹਾਂ ਨੇ ਅੱਛਾ ਪਰਫਾਰਮ ਕੀਤਾ, ਤੇ ਇਹਨਾਂ ਨੂੰ ਡਿਊਟੀ ਯਾਨੀ ਇਨਾਮ ਦੇ ਵਿੱਚ ਮਿਲੀ ਆ ਲੁਧਿਆਣੇ ਦੀ। ਲੁਧਿਆਣਾ ਨਿਗਮ ਸਭ ਤੋਂ ਮਹੱਤਵਪੂਰਨ ਹੈ, ਤਾਂ ਇਹ ਨਿਗਮ ਦੇ ਉੱਥੇ ਕਹਿ ਲਓ ਕਿ ਇਲੈਕਸ਼ਨ ਲੜਵਾਉਣਗੇ ਹੁਣ, ਤਾਂ ਇਹ ਚਿਹਰੇ ਦੇ ਤੌਰ ਤੇ ਜਾਣਗੇ। ਇਹਨਾਂ ਨੇ ਡਿਊਟੀਆਂ ਲਾਉਣੀਆਂ ਸਟਾਰਟ ਕਰ ਦਿੱਤੀਆਂ। ਭਾਜਪਾ ਨੂੰ ਕਹਿ ਲਓ ਕਿ ਪੂਰੀ ਉਮੀਦ ਆ ਕਿ ਅਸੀਂ ਇਲੈਕਸ਼ਨ ਦੇ ਵਿੱਚ ਜੇ ਅੱਛਾ ਕਰ ਗਏ, ਖਾਸ ਤੌਰ ਤੇ ਲੁਧਿਆਣੇ ਕਰ ਗਏ, ਜਲੰਧਰ ਕਰ ਗਏ, ਅੰਮ੍ਰਿਤਸਰ ਕਰ ਗਏ, ਫਗਵਾੜੇ ਕਰ ਗਏ, ਪਟਿਆਲੇ ਥੋੜਾ ਔਖਾ ਹੈ, ਪਰ ਪਟਿਆਲੇ ਵੀ ਹੁਣ ਆਪਾਂ ਨੂੰ ਪਤਾ ਹੀ ਆ ਕਿ ਜੋ ਮਰਜ਼ੀ ਹੈ ਪਰਮੀਤ ਕੌਰ ਹੋਰਾਂ ਦਾ ਆਧਾਰ ਹੈ ਉੱਥੇ। ਸੋ ਇਸ ਕਰਕੇ ਭਾਜਪਾ ਸਾਰਿਆਂ ਤੋਂ ਪਹਿਲਾਂ ਮਤਲਬ ਕਿ ਆਪਦੇ ਸਾਰੇ ਜਿਹੜੇ ਪਿਆਦੇ ਸੀਗੇ ਜਾਂ ਕਹਿ ਲਓ ਕਿ ਘੋੜੇ ਹਾਥੀ ਵਿਸਾਤੇ ਉਹ ਕੱਢਣੇ ਸਟਾਰਟ ਕਰ ਚੁੱਕੀ ਆ। ਕਿ ਦੇਖੋ ਕਿਉਂਕਿ ਭਾਜਪਾ ਨੂੰ ਪਤਾ ਜੇ ਅਸੀਂ ਇੱਥੋਂ ਫਿਲਮ ਕਮਾਉਣ ਚ ਕਾਮਯਾਬ ਰਹੇ ਨਾ ਤਾਂ ਗੱਲ ਫੇਰ ਬਣ ਜਾਏਗੀ। ਬਾਕੀ ਹੁਣ ਅੱਗੇ ਸਮਾਂ ਦੱਸੇਗਾ। ਭਾਜਪਾ ਨੇ ਗੱਲਾਂ ਕਹਿ ਲਓ ਕਿ ਆਪਣੀਆਂ ਜਿਹੜੀਆਂ ਹੈ ਉਹ ਸਾਫ਼ ਕਰ ਦਿੱਤੀਆਂ ਕਿ ਉਹ ਹਾਲੇ ਵੀ ਹਾਰ ਮੰਨਣ ਦੇ ਰੌਂਚ ਚ ਨਹੀਂ ਆ, ਹਾਲੇ ਵੀ ਲੜੇਗੀ ਥੋੜਾ ਜੀ। ਤੇ ਕਹਿੰਦੇ ਸ਼ਿੰਦੇ ਨੂੰ ਝੁਕਾ ਲਿਆ ਜੀ ਭਾਜਪਾ ਨੇ, ਕਹਿੰਦੇ झुकती है दुनिया झुकाने वाला चाहिए, आसमां को धरती पे लाने वाला चाहिए। सो छिंदा किहड़े भाग दी मूली है जी शिंदे। तो शिंदे ने थोड़ा रौला पाया सीगा साहब, शिंदे दी स्ट्रैटेजी बहुत कमजोर साबित हुई क्योंकि भाजपा ने उत्थे ਜਾਂ ਤਾਂ ਹੁਣ ਇਹ शिंदे अजीत पवार ਤੇ ਜਿਹੜਾ ਸੀਗਾ ਭਾਜਪਾ ਦਾ ਜਿਹੜਾ ਗੱਠਜੋੜ, ਇਹ ਸੀਟਾਂ ਦੀ ਵੰਡ ਇਸ ਤਰ੍ਹਾਂ ਰੱਖਦਾ ਜਿਵੇਂ ਇੰਡੀਆ ਗੱਠਜੋੜ ਨੇ ਉੱਥੇ ਕੀਤਾ ਕਿ ਬਰਾਬਰ ਸਨ, 4-4 ਕੋਈ 5-5 ਵੱਧ ਘੱਟ, ਬਾਕੀ ਸਾਰੀਆਂ ਤਿੰਨਾਂ ਦੀਆਂ ਬਰਾਬਰ ਸੀ, ਤਾਂ ਕਿ ਕੋਈ ਇੱਕ ਧਿਰ ਸਟਰੋਂਗ ਨਾ ਹੋਵੇ। ਉਹ ਲੈ ਗਏ ਸ਼ਾਇਦ ਸੀਟਾਂ ਮੇਰੇ ਖਿਆਲ ਦੇ ਨਾਲ ਇਹਨਾਂ ਤੋਂ 142-43 132 ਕਿ ਕਿੰਨੀਆਂ ਤੋਂ ਜਿੱਤੀ ਖੜੇ ਆ ਤੁਸੀਂ, ਬਾਕੀ ਚੈੱਕ ਕਰ ਲੈਣਾ, ਮੈਂ ਵਿਦਆਊਟ ਕਿਸੇ ਸਕਰੀਨ ਤੋਂ ਤੁਹਾਡੇ ਨਾਲ ਕਰਾ ਰਿਹਾ ਪ੍ਰੋਗਰਾਮ। ਤਾਂ ਗੱਲ ਇਹ ਆ ਕਿ ਹੁਣ ਤੁਸੀਂ ਇਹ ਦੇਖੋ, ਹਿਸਾਬ ਲਾ ਲਓ ਕਿ ਉਹ ਤੇ ਸਰਕਾਰ, ਉਹ ਤਾਂ ਅਜੀਤ ਪਵਾਰ ਹੈਗਾ ਹੀ ਆ
ਕਿਉਂਕਿ ਏਕਨਾਥ ਸ਼ਿੰਦੇ ਦੀ ਅਜੀਤ ਪਵਾਰ ਨਾਲ ਬਣਦੀ ਨਹੀਂ ਆ। ਇਹ ਤਾਂ ਕਹਿੰਦਾ ਮੈਨੂੰ ਉਲਟੀ ਆਉਂਦੀ ਹੈ ਇੱਕ ਬੰਦਾ ਜਦੋਂ ਇਹਦੇ ਨਾਲ ਮੀਟਿੰਗ 'ਚ ਬੈਠਾ ਮੈਂ। ਤਾਂ ਮਤਲਬ ਕਿ ਜਦੋਂ ਮੇਰਾ ਕੋਈ ਆਜ਼ਾਦ ਯੂਥ ਤੋੜ ਕੇ ਇੱਧਰ ਉੱਧਰ ਉਹਨਾਂ ਨੇ ਸਰਕਾਰ ਬਣਾ ਲੈਣੀ ਆ। ਸੋ ਇਸ ਕਰਕੇ ਏਕਨਾਥ ਸ਼ਿੰਦੇ ਨੂੰ ਤਾਂ ਇਹ ਆ ਕਿ ਸਗੋਂ 7 ਜਿਹੜੇ MP ਆ ਉਹ ਵੀ ਮੇਰੇ ਚਲੇ ਜਾਣਗੇ। ਸੋ ਇਸ ਕਰਕੇ ਦਿੱਲੀ ਦੁੱਲੀ ਭੱਜਿਆ ਸਭ, ਬਥੇਰਾ ਕੁਛ ਇੱਧਰ ਉੱਧਰ ਕੀਤਾ, ਪਰ ਅਖੀਰ ਫਿਰ ਤੁਹਾਨੂੰ ਪਤਾ ਹੀ ਆ ਕਿ ਹੁਣ ਇਹ ਮੰਨ ਗਏ ਆ, ਸੰਕੇਤ ਇਹਨਾਂ ਨੇ ਦੇ ਦਿੱਤੇ ਆ ਕਿ ਬਸ ਠੀਕ ਠਾਕ ਹੈ ਜੀ, ਜੋ ਵੀ ਹੋਏਗਾ ਸਾਨੂੰ ਮਨਜ਼ੂਰ ਆ। ਇਹਦਾ ਮਤਲਬ ਸਾਫ਼ ਆ ਕਿ ਦੇਵੇਂਦਰ ਫੜਨਵੀਸ ਉੱਥੇ ਮੁੱਖ ਮੰਤਰੀ ਬਣ ਜਾਣਗੇ। 38 ਸੀਟਾਂ ਜਿੱਤਿਆ ਜੀ ਇਹ, ਉੱਥੇ ਪਿਛਲੇ ਵਾਰੀ 38 ਸੀਗੀਆਂ ਇਹਨਾਂ ਕੋਲੇ ਤੇ ਐਤਕੀ 57 ਸੀਟਾਂ ਜਿੱਤਿਆ ਏਕਨਾਥ ਸ਼ਿੰਦੇ ਦਾ ਜਿਹੜਾ ਧੜਾ। ਤੇ ਉਹ ਭਾਜਪਾ ਦੀ ਗੱਲ ਕਰ ਰਿਹਾ, ਭਾਜਪਾ ਦੀ 132 ਜੀ, ਭਾਜਪਾ 132 ਜਿੱਤੀ ਹੈ। ਮੈਂ ਉਹੀ ਕਹਿ ਰਿਹਾ ਸਰ, 132 ਫਿਰ ਟਿਕਟਾਂ ਦੀ ਵੰਡ ਦੇਖੋ। ਪਿਛਲੀ ਵਾਰ ਨਾਲੋਂ 27 ਵੱਧ ਉਹਨਾਂ ਦੀਆਂ। ਦੇਖੋ 288 ਤਾਂ ਕੁੱਲ ਸੀਗੇ, 288 ਦਾ ਤਾਂ ਹਾਊਸ ਹੈ। ਬਿਲਕੁਲ। ਜੇ ਉਹ 132 ਜਿੱਤੇ ਨੇ ਤਾਂ ਘੱਟੋ ਘੱਟ 140-50 ਤਾਂ ਲੱਗ ਕੇ ਗਿਆ ਹੋਣੇ ਨੇ ਟਿਕਟਾਂ। ਬਿਲਕੁਲ। ਤੇ ਉਹ ਕੱਲੇ ਭਾਜਪਾ ਵਾਲੇ ਲੈ ਗਏ ਫਿਰ 50% ਜਾਂ 50% ਤੋਂ ਵੱਧ। 27 ਸੀਟਾਂ ਪਿਛਲੀ ਵਾਰ ਨਾਲ ਵੱਧ ਹੈ ਜੀ ਇਹਨਾਂ ਕੋਲੇ, 132 ਹੈ ਐਤਕੀ ਮਹਾਰਾਸ਼ਟਰ ਦੇ ਵਿੱਚ। ਨਹੀਂ 132 ਤੇ ਜਿੱਤੀਆਂ ਨੇ, ਥੋੜਾ ਸਮਝੋ ਅੰਕੜਾ। ਕੁੱਲ ਟਿਕਟਾਂ ਕਿੰਨੀਆਂ ਲਈਆਂ ਹੋਣਗੀਆਂ ਉਹਨਾਂ? 150 ਦੇ ਕਰੀਬ ਜੀ, 150 ਦੇ ਕਰੀਬ। ਤੇ 288 ਚੋਂ ਕਿੰਨੀਆਂ ਹੋ ਗਈਆਂ? 50-55 ਹੋ ਗਈਆਂ, 50-55%। ਹਾਂਜੀ ਬਿਲਕੁਲ। ਤੇ ਬਚੀਆਂ ਜਿਹੜੀਆਂ 40-45 ਉਹ ਦੋ ਹਿੱਸਿਆਂ ਚ ਗਾਂ ਵੰਡੀਆਂ ਗਈਆਂ, ਏਕਨਾਥ ਸ਼ਿੰਦੇ ਤੇ ਅਜੀਤ ਪਵਾਰ ਜਾਂ ਉਹਨਾਂ ਦੇ ਜਿਹੜੇ ਹੋਰ ਅਲਾਈਡ ਹੈ। ਤਾਂ ਇਹੀ ਸਟ੍ਰੈਟਜੀ ਤਾਂ ਕਮਜ਼ੋਰ ਮੈਂ ਕਹੀ ਹੈ ਨਾ ਸ਼ੁਰੂ ਚ ਜੀ, ਕਿ ਜਾਂ ਤਾਂ ਤੁਸੀਂ ਕਹਿੰਦੇ ਕਿ ਮੈਂ ਬਾਈ ਇੱਥੋਂ ਤੱਕ ਲੈ ਕੇ ਆਇਆ, ਮੈਂ ਗਦਾਰੀ ਵੀ ਕੀਤੀ, ਸਭ ਕੁਛ ਕੀਤਾ, ਉਹ ਵੀ ਨਹੀਂ, ਮੈਂ ਤਾਂ ਅੱਧੋ ਅੱਧ ਕਰੂੰ ਜਾਂ ਤਿੰਨੇ ਧਿਰਾਂ ਬਰੋਬਰ ਰਹਿਣ। ਸੋ ਇਹੀ ਚੀਜ਼ ਹੁੰਦੀ ਆ ਪ੍ਰਵੀਨ ਜੀ ਰਾਜਨੀਤੀ ਚ, ਸਭ ਰਾਜਨੀਤੀ ਨਸ਼ੁਕਰਿਆਂ ਦੀ ਖੇਡ ਹੈ ਜੀ। ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰ ਤੇ ਨਜ਼ਰ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਇੱਕ ਅਹਿਮ ਖਬਰ, ਇੱਕ ਅਹਿਮ ਇਤਿਹਾਸਿਕ ਖਬਰ ਦੇ ਹਵਾਲੇ ਦੇ ਨਾਲ ਚਰਚਾ ਕਰਾਂਗੇ। ਉਹ ਇਹ ਹੈ ਕਿ ਅੱਜ 27 ਨਵੰਬਰ ਹੈ, 27 ਨਵੰਬਰ 2024, 4 ਸਾਲ ਪਹਿਲਾਂ, ਯਾਨੀ ਕਿ 27 ਨਵੰਬਰ 2020 ਦੇ ਦਿਨ ਪਹਿਲਾ ਸੂਰਜ ਜਿਹੜਾ ਕਿਸਾਨੀ ਅੰਦੋਲਨ ਦਾ ਉਹ ਚੜ੍ਹਿਆ ਸੀ। 26 ਨਵੰਬਰ ਨੂੰ ਬੈਰੀਕੇਡ ਟੁੱਟੇ ਸੀ। 27 ਨਵੰਬਰ ਨੂੰ ਪਹਿਲਾ ਸੂਰਜ ਦਿੱਲੀ ਦੇ ਵਿੱਚ ਕਿਸਾਨਾਂ ਦਾ ਚੜ੍ਹਿਆ ਸੀ ਤੇ ਉੱਥੇ ਉਹਨਾਂ ਨੇ ਧਰਨਾ ਲਾਇਆ ਸੀ। ਉਸ ਤੋਂ ਬਾਅਦ 19 ਨਵੰਬਰ 2021 ਨੂੰ ਮੋਦੀ ਸਰਕਾਰ ਝੁਕੀ ਤੇ ਮੋਦੀ ਸਰਕਾਰ ਨੇ ਇਹ ਵਿਵਾਦਤ ਬਿੱਲ ਵਾਪਸ ਲੈਣ ਦਾ, ਕਿ ਜਿਹੜੇ ਕਾਲੇ ਖੇਤੀ ਕਾਨੂੰਨ ਆ, ਵਿਵਾਦਤ ਬਿੱਲ ਤਾਂ ਕਿਹੜੇ, ਕਾਲੇ ਖੇਤੀ ਕਾਨੂੰਨ ਜਿਹੜੇ ਆ ਉਹਨਾਂ ਨੂੰ ਵਾਪਸ ਲੈਣ ਦਾ ਫਿਰ ਇਹਨਾਂ ਨੇ ਐਲਾਨ ਕੀਤਾ। ਉਸ ਦਿਨ ਜਿਸ ਦਿਨ ਐਲਾਨ ਕੀਤਾ ਉਹਦੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਸੀਗਾ ਮਨਾਇਆ ਜਾ ਰਿਹਾ ਸੀ ਵਿਸ਼ਵ ਭਰ ਦੇ ਵਿੱਚ। ਤੇ ਉਸੇ ਦਿਨ ਨਰਿੰਦਰ ਮੋਦੀ ਜਦੋਂ ਮੁਖਾਤਿਬ ਹੋਏ, ਉਹਨਾਂ ਨੇ ਆ ਕੇ ਗੱਲਬਾਤ ਕੀਤੀ ਤਾਂ 9:15 ਦਾ ਟਾਈਮ ਸੀਗਾ ਇੰਡੀਆ ਦੇ ਵਿੱਚ, ਮੈਨੂੰ ਚੰਗੀ ਤਰ੍ਹਾਂ ਯਾਦ ਆ, 9:15 ਦਾ ਟਾਈਮ ਸੀਗਾ। ਤੇ ਉਹਨਾਂ ਨੇ ਜਿਵੇਂ ਐਲਾਨ ਕੀਤਾ ਕਿ ਅਸੀਂ ਇਹ ਬਿੱਲ ਜਿਹੜੇ ਆ ਵਾਪਸ ਲੈਣ ਦਾ ਅੱਜ ਅਹਿਦ ਲੈਂਦੇ ਹਾਂ ਤੇ ਇਹਨੂੰ ਸੰਸਦ ਦੇ ਵਿੱਚ ਲਿਆ ਕੇ ਤੇ ਛੇਤੀ ਅਸੀਂ ਇਹਦੇ ਬਾਰੇ ਪ੍ਰਕਿਰਿਆ ਜਿਹੜੀ ਸ਼ੁਰੂ ਕਰਾਂਗੇ। ਤਾਂ ਉਸ ਤੋਂ ਬਾਅਦ ਲੋਕਾਂ ਨੇ ਪਿੰਡਾਂ ਦੇ ਵਿੱਚ ਪਟਾਕੇ ਚਲਾਏ, ਬਹੁਤ ਖੁਸ਼ੀਆਂ ਮਨਾਈਆਂ, ਲੋਕਾਂ ਨੇ ਵਧਾਈਆਂ ਦਿੱਤੀਆਂ ਇੱਕ ਦੂਜੇ ਨੂੰ। ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਲੋਕ ਸਰਗਰਮ ਹੋ ਗਏ ਕਿ ਆਹ ਤਾਂ ਬਹੁਤ ਵੱਡੀ ਗੱਲ ਆ ਜਿਹੜੀ ਉਹ ਕਹੀ ਹੈ ਮੋਦੀ ਸਾਹਿਬ ਨੇ। ਪਰ ਨਾਲ ਇਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜੀ ਅਸੀਂ ਆਪਣੀ ਗੱਲ ਸ਼ਾਇਦ ਕਿਸਾਨਾਂ ਨੂੰ ਸਮਝਾ ਨਹੀਂ ਸਕੇ। ਤੁਹਾਨੂੰ ਪਤਾ ਹੀ ਹੈ ਸਿਆਸਤਦਾਨ ਗੋਲ ਗੱਲ ਕਰਦੇ ਆ। ਉਸ ਧਰਨੇ ਦੇ ਦਰਮਿਆਨ ਕੁਝ ਵਾਪਰੀਆਂ ਅਹਿਮ ਤੇ ਇਤਿਹਾਸਿਕ ਘਟਨਾਵਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਇਹ ਬਿੱਲ ਤਾਂ ਅਸੀਂ ਵਾਪਸ ਕਰਾ ਲਏ ਸੀ, ਕਾਲੇ ਕਾਨੂੰਨ, ਪਰ ਉਹਦੇ ਬਦਲੇ 700 ਕਿਸਾਨ ਸ਼ਹੀਦ ਹੋ ਗਿਆ। ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ, ਜਿਨ੍ਹਾਂ ਨੂੰ ਵੀ ਆਪਾਂ ਮਿਲ ਸਕੇ ਹਾਂ, ਉਹਨਾਂ ਦੀ ਜਿਹੜੀ ਦਾਸਤਾਨ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ।
ਪਰ ਇਹਦੀ ਕੀਮਤ ਇੱਕ ਬਹੁਤ ਵੱਡੀ ਜਿਹੜੀ ਲੋਕਾਂ ਨੂੰ ਉਤਾਰਨੀ ਪਈ। 700 ਤੋਂ 800 ਜਿਹੜਾ ਕਿਸਾਨ ਆ ਉਹ ਸ਼ਹੀਦ ਹੋ ਗਿਆ। ਬਹੁਤ ਸਾਰੇ ਕਿਸਾਨ ਪਰਿਵਾਰਾਂ ਦੇ ਵਿੱਚ ਉਹ ਕਮਾਉਣ ਵਾਲੇ ਜਿਹੜੇ ਉਹੀ ਜੀ ਸੀਗੇ ਜਿਹੜੇ ਧਰਨਿਆਂ ਤੇ ਗਏ ਤੇ ਉਹ ਕਦੇ ਵਾਪਸ ਨਹੀਂ ਆਏ। ਇੱਕ ਬੜੀ ਭਾਵੁਕ ਕਰਨ ਵਾਲੀ ਫੋਟੋ ਜਿਹੜੀ ਤਸਵੀਰ ਆ, ਬਹੁਤ ਸਾਰੀਆਂ ਤਸਵੀਰਾਂ ਤੁਸੀਂ ਦੇਖੋਗੇ ਹੁਣ ਵੀ ਕਿਸਾਨੀ ਅੰਦੋਲਨ ਦੀਆਂ ਵੱਖ-ਵੱਖ ਪੇਜਾਂ ਦੇ ਉੱਤੇ ਜਾ ਕੇ, ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਉਹ ਤੁਹਾਨੂੰ ਮਿਲ ਜਾਣਗੀਆਂ। ਕਈ ਰੰਗ ਉਸ ਕਿਸਾਨੀ ਅੰਦੋਲਨ ਦੇ, ਕਿਸਾਨੀ ਧਰਨੇ ਦੇ ਤੁਹਾਨੂੰ ਉੱਥੇ ਮਿਲ ਜਾਣਗੇ। ਇੱਕ ਬੜੀ ਤਸਵੀਰ ਭਾਵੁਕ ਕਰਨ ਵਾਲੀ ਸੀ ਕਿ ਕੋਈ ਬਠਿੰਡੇ ਦੇ ਪਿੰਡ ਦਾ ਇੱਕ ਕਿਸਾਨ ਜਿਹੜਾ ਉਹ ਸ਼ਹੀਦ ਹੋ ਜਾਂਦਾ ਤੇ ਉਸ ਤੋਂ ਬਾਅਦ ਉਸ ਕਿਸਾਨ ਦਾ ਜਿਹੜਾ ਸਮਾਨ ਹੈ, ਉਹਦੇ ਜਿਹੜੇ ਕੱਪੜੇ ਆ ਜਿਹੜੇ ਉਹ ਧਰਨੇ ਦੇ ਲਈ ਉੱਥੇ ਲੈ ਕੇ ਗਿਆ ਸੀਗਾ। ਤਾਂ ਉਹ ਸਮਾਨ ਜਦੋਂ ਘਰੇ ਆਇਆ ਤੇ ਉਹ ਕਿਉਂਕਿ ਬੱਚਾ ਸੀਗਾ, ਛੋਟਾ ਹੀ ਨੌਜਵਾਨ ਹੀ ਸੀਗਾ ਤੇ ਉਹਦੀ ਜਿਹੜੀ ਮਾਤਾ ਹੈ, ਉਹਦੇ ਕੱਪੜਿਆਂ ਨੂੰ ਚੁੰਮ ਰਹੀ ਹੈ। ਮਤਲਬ ਉਹਨੂੰ ਕੱਪੜਿਆਂ 'ਚੋਂ ਅਹਿਸਾਸ ਕਰ ਰਹੀ ਹੈ ਕਿ ਕਦੇ ਉਹ ਪਹਿਨਦਾ ਰਿਹਾ ਜਾਂ ਕਦੇ ਉਹ ਪਾਉਂਦਾ ਰਿਹਾ। ਤਾਂ ਇਸ ਤਰ੍ਹਾਂ ਦੀਆਂ ਤਸਵੀਰਾਂ। ਇਸੇ ਤਰ੍ਹਾਂ ਜਦੋਂ ਸ਼ੁਭਕਰਨ ਸਿੰਘ ਜਦੋਂ 2024 ਦੇ ਵਿੱਚ ਹੀ ਫਰਵਰੀ ਮਹੀਨੇ ਦੇ ਵਿੱਚ ਗੋਲੀ ਚੱਲੀ ਹੈ ਸ਼ੰਭੂ ਬਾਰਡਰ ਤੇ ਉਹ ਵੀ ਇਸੇ ਤਰ੍ਹਾਂ 21-22 ਸਾਲ ਦਾ ਨੌਜਵਾਨ ਸੀਗਾ। ਉਹ 22 ਫਰਵਰੀ ਦੀ ਘਟਨਾ ਸੀ 2024 ਦੀ। 2-3 ਡਾਇਲੋਗ ਜਿਹੜੇ ਹਰ ਇੱਕ ਦੀ ਜ਼ੁਬਾਨ ਤੇ ਚੜ੍ਹੇ ਉਹ ਇਹ ਸੀਗੇ ਕਿ ਪਹਿਲਾ ਤਾਂ ਇਹ ਕਿ ਬੇਸ਼ੱਕ ਜ਼ਮੀਨ ਨਹੀਂ ਹੈ ਪਰ ਜ਼ਮੀਰ ਹੈ। ਤੇ ਇਸੇ ਤਰ੍ਹਾਂ ਜ਼ਮੀਨਾਂ ਵਾਲੇ ਵੀ ਆ ਤੇ ਜ਼ਮੀਰਾਂ ਵਾਲੇ ਵੀ ਆ। ਹੋਰ ਬਥੇਰੇ ਜਿਹੜੇ ਇਸ ਤਰ੍ਹਾਂ ਦੇ ਤਕੀਏ ਕਲਾਮ ਸੀਗੇ। ਇੱਕ ਇਹ ਸੀਗਾ ਕਿ ਅਸੀਂ ਤਾਂ ਘਰੇ ਕਹਿ ਕੇ ਆਏ ਹਾਂ ਕਿ ਆਟੇ 'ਚ ਪਾਣੀ ਤਾਂ ਪਾਇਓ ਜੇ ਅਸੀਂ ਮੁੜੇ, ਜੇ ਬਿੱਲ ਮਾਫ਼ ਹੋਏ ਤਾਂ ਅਸੀਂ ਮੁੜਾਂਗੇ, ਨਹੀਂ ਅਸੀਂ ਮੁੜਨਾ ਨੀਗਾ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ, ਬਹੁਤ ਸਾਰੀ ਚੀਜ਼ਾਂ ਜਿਹੜੀਆਂ ਭਾਵੁਕ ਕਰ ਦੇਣ ਵਾਲੀਆਂ। ਪਰ ਅਸਲ ਦੇ ਵਿੱਚ ਇਹ ਸਿਰਫ ਨਾ ਸਿਰਫ ਇਹ ਕਿਸਾਨੀ ਦੀ ਜਿੱਤ ਸੀ, ਸਗੋਂ ਇਸ ਧਰਤੀ ਤੋਂ ਜਿਹੜੀ ਸੱਤਾ ਨੂੰ ਵੰਗਾਰਨ ਵਾਲੀ ਜਿਹੜੀ ਗੱਲ ਆ, ਨਾਬਰੀ ਆ, ਉਹਦਾ ਵੀ ਪ੍ਰਤੀਕ ਸੀਗੀ। ਉਹਦੇ ਵਿੱਚੋਂ ਉਹਦੀ ਜਿਹੜੀ ਮਹਿਕ ਹੈ ਇੱਕ ਸੰਘਰਸ਼ਾਂ ਦੇ ਦਰਮਿਆਨ, ਇੱਕ ਹੱਠ ਦੀ, ਇੱਕ ਜ਼ਿੱਦ ਦੀ, ਆਪਣੀ ਗੱਲ ਮਨਵਾਉਣ ਦੀ, ਉਹ ਵੀ ਲੋਕਾਂ ਨੇ ਖੁਸ਼ਬੂ ਦੀ ਸੁਗੰਧ ਵੇਖੀ। ਕੋਈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬਹੁਤ ਸਾਰੇ ਮਰਹਲੇ ਐਸੇ ਵੀ ਆਏ, ਅਜਿਹੇ ਵੀ ਆਏ, ਜਿੱਥੇ ਇਹ ਲੱਗਿਆ ਕਿ ਹੁਣ ਸ਼ਾਇਦ ਸਾਰਾ ਕੁਛ ਤਿੱਤਰ-ਬਿੱਤਰ ਹੋ ਜਾਣਾ। ਬਹੁਤ ਸਾਰੀਆਂ ਵਿਵਾਦਤ ਸਟੇਟਮੈਂਟਾਂ ਵੀ ਆਈਆਂ, ਬਹੁਤ ਸਾਰੇ ਬਖੇੜੇ ਵੀ ਖੜੇ ਹੋਏ, ਬਹੁਤ ਸਾਰੇ ਜਿਹੜੀਆਂ ਆਪੋ ਵਿਰੋਧੀ ਵਿਚਾਰ ਵਾਲੇ ਲੋਕ ਸੀ, ਉਹਨਾਂ ਦੀਆਂ ਆਪਸ ਵਿੱਚ ਬਹਿਸਬਾਜ਼ੀਆਂ ਜਾਂ ਉਹਨਾਂ ਦੇ ਆਪਸ ਵਿੱਚ ਦੀ ਬਿਆਨ ਵੀ ਆਏ। ਪਰ ਫਿਰ ਵੀ ਲੋਕ ਸਬਰ ਕਰਕੇ ਇਕੱਠੇ ਰਹੇ। ਲੋਕਾਂ ਨੇ ਜੱਦੋ-ਜਹਿਦ ਕੀਤੀ ਤੇ ਉਹਦਾ ਸਿੱਟਾ ਇਹ ਨਿਕਲਿਆ ਕਿ ਇਹ ਜਿਹੜੇ ਵਿਵਾਦਤ ਕਾਲੇ ਕਾਨੂੰਨ ਸੀਗੇ, ਖੇਤੀ ਕਾਨੂੰਨ, ਉਹ ਮੋਦੀ ਸਰਕਾਰ ਨੂੰ ਵਾਪਸ ਲੈਣੇ ਪਏ। ਪਰ ਜੇਕਰ ਤੁਸੀਂ ਸੋਚਦੇ ਹੋ ਕਿ ਇਹ ਵਾਕਈ ਵਾਪਸ ਹੋ ਗਏ, ਤਾਂ ਇਹ ਤੁਹਾਡੀ ਗਲਤਫਹਿਮੀ ਆ, ਕਿਉਂਕਿ ਅੱਜ ਜੋ ਕੁਛ ਵਾਪਰ ਰਿਹਾ ਉਹ ਕੁਛ ਉਹਨਾਂ ਕਾਨੂੰਨਾਂ ਤੋਂ ਨਾ ਤਾਂ ਪਰੇ ਲੱਗਦਾ ਤੇ ਨਾ ਹੀ ਉਹਨਾਂ ਕਾਨੂੰਨਾਂ ਤੋਂ ਪਾਸੇ ਲੱਗਦਾ ਤੇ ਨਾ ਹੀ ਇਹ ਲੱਗਦਾ ਕਿ ਸ਼ਾਇਦ ਉਹਨਾਂ ਸਰਕਾਰ ਉਸ ਹਾਰ ਨੂੰ ਭੁੱਲ ਚੁੱਕੀ ਹੈ। ਅੱਜ ਵੀ ਝੋਨਾ ਚੱਕਿਆ ਨਹੀਂ ਜਾ ਰਿਹਾ, ਉਹਦੇ ਤੇ ਐਮਐਸਪੀ ਨਹੀਂ ਮਿਲ ਰਿਹਾ। ਜਿੱਥੇ ਐਮਐਸਪੀ ਹੈ ਨਹੀਂ ਉੱਥੇ ਐਮਐਸਪੀ ਮਿਲ ਰਿਹਾ ਕਿਸਾਨਾਂ ਨੂੰ, ਤੇ ਜਿੱਥੇ ਐਮਐਸਪੀ ਹੈ ਉੱਥੇ ਝੋਨਾ ਨਹੀਂ ਚੱਕਿਆ ਜਾ ਰਿਹਾ। ਤਾਂ ਕੀ ਤੁਸੀਂ ਕਹੋਗੇ ਕਿ ਅੱਜ ਉਹ ਸਾਰਾ ਕੁਛ ਮੁੱਕ ਚੁੱਕਿਆ? ਪੰਜਾਬ ਸਰਕਾਰ ਨੇ ਕੁਝ ਮੰਡੀਆਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਤੇ ਕੁਝ ਮੰਡੀਆਂ ਜਿਹੜੀਆਂ ਉਹ ਸ਼ੁਰੂ ਨਹੀਂ ਕੀਤੀਆਂ ਕਿ ਜਿਹੜਾ ਮੰਡੀ ਟੁੱਟਣ ਦਾ ਖਤਰਾ ਸੀ ਉਹ ਮੁੱਕ ਗਿਆ, ਨਹੀਂ ਉਹ ਸਿਰ ਤੇ ਹੀ ਖੜਾ ਹੈ। ਇਸੇ ਤਰੀਕੇ ਨਾਲ ਜਿਹੜਾ ਕਿਸਾਨਾਂ ਦੀ ਜੱਦੋ-ਜਹਿਦ ਆ ਉਹ ਅੱਜ ਵੀ ਵੱਖ-ਵੱਖ ਰੂਪਾਂ ਦੇ ਵਿੱਚ ਜਾਰੀ ਆ। ਹਾਂ, ਜਥੇਬੰਦੀਆਂ ਦੇ ਆਪੋ ਆਪਣੇ ਕਈਆਂ ਦਾ ਤਰਕ ਹੈ, ਕਈਆਂ ਦੀਆਂ ਮੰਗਾਂ ਨੇ, ਕਿਸਾਨ ਅੱਜ ਵੀ ਉਹ ਉਸੇ ਜੱਦੋ-ਜਹਿਦ ਦੇ ਵਿੱਚੋਂ ਲੰਘ ਰਿਹਾ। ਉਸੇ ਤਰ੍ਹਾਂ ਜੇਕਰ ਤੁਸੀਂ ਦੇਖੋਗੇ ਪਰਾਲੀ ਦਾ ਹੱਲ ਕਰਨ ਦੀ ਬਜਾਏ, ਹਾਲਾਂਕਿ ਅਦਾਲਤਾਂ ਕਹਿ ਰਹੀਆਂ ਨੇ ਕਿ ਤੁਹਾਡੇ ਚੀਕਾਂ ਮਾਰਿਆਂ ਕੁਛ ਨਹੀਂ ਹੋਣਾ, ਇਹਦਾ ਹੱਲ ਕਰੋ। ਪਰ ਸਰਕਾਰਾਂ ਕਹਿੰਦੀਆਂ ਕਿ ਨਹੀਂ ਸਾਡਾ ਕੰਮ ਰੋਣਾ ਹੀ ਹੈ, ਇਹਦਾ ਹੱਲ ਕਿਸਾਨ ਕਰੇ। ਜਦ ਕਿ ਥੋਪਿਆ ਕਿਸਾਨ ਉੱਤੇ ਇਹਨਾਂ ਨਹੀਂ ਹੈ। ਉਹ ਸਾਰਾ ਕੁਛ ਓਦਾਂ ਹੀ ਉਵੇਂ ਹੀ ਬਰਕਰਾਰ ਹੈ। ਜੇਕਰ ਕਿਸਾਨ ਦੀ ਲੁੱਟ ਨਹੀਂ ਰੁਕੀ, ਜੇਕਰ ਕਿਸਾਨ ਦੀ ਜੱਦੋ-ਜਹਿਦ ਨਹੀਂ ਮੁੱਕੀ, ਜੇਕਰ ਉਹਦਾ ਸੰਘਰਸ਼ ਨਹੀਂ ਮੁੱਕਿਆ, ਉਹ ਸੜਕਾਂ ਤੇ ਹੀ ਹੈ, ਤਾਂ ਅਸੀਂ ਕਿਵੇਂ ਮੰਨ ਲਈਏ ਕਿ ਸਰਕਾਰਾਂ ਨੇ ਉਹ ਕਾਨੂੰਨ ਵਾਪਸ ਲੈ ਲਏ ਹੈ? ਉਹਨਾਂ ਨੂੰ ਲਾਗੂ ਕਰਨ ਦਾ ਜਿਹੜਾ ਤੌਰ ਤਰੀਕਾ ਉਹ ਹੋਰ ਹੈ। ਅੱਜ ਵੀ ਲੁੱਟ ਦੇ ਰੂਪ ਦੇ ਵਿੱਚ ਜਾਂ ਇੱਕ ਠੱਗੀ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਸਾਡਾ 10-12 ਹਜ਼ਾਰ ਕਰੋੜ ਰੁਪਈਆ, ਜਿਹਦੇ ਵਿੱਚ ਆਰਡੀਐਫ ਦਾ ਪੈਸਾ ਹੈ, ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਹੈ, ਹੋਰ ਕਈ ਫੰਡਾਂ ਦੇ ਪੈਸੇ ਨੇ, ਉਹ ਰੁਕਿਆ ਹੋਇਆ ਹੈ। ਔਰ ਉਹ ਜਿਵੇਂ ਗੁੰਡਾ ਕਿਸਮ ਦੀ ਇੱਕ ਰਾਜਨੀਤੀ ਕਿ ਜਿਵੇਂ ਮੈਂ ਤਾਂ ਨਹੀਂ ਦੇਣਾ, ਤੁਸੀਂ ਲੈਣਾ ਜੀ ਤੋਂ ਲੈ ਲਓ। ਮਤਲਬ ਇਹ ਕੋਈ ਜਵਾਬਦੇਹੀ ਥੋੜ੍ਹਾ ਹੈ, ਕੋਈ ਅਕਾਊਂਟੇਬਿਲਿਟੀ ਥੋੜ੍ਹਾ ਹੈ। ਉਹ ਕਹਿ ਰਹੇ ਨੇ, ਉਹ ਵੰਗਾਰ ਕੇ ਕਹਿ ਰਹੇ ਨੇ। ਉਹ ਕਹਿੰਦੇ ਜੇ ਸਾਡੇ ਮੁਤਾਬਕ ਚੱਲਣਾ ਤਾਂ ਆਪਦੀਆਂ ਸਕੀਮਾਂ ਦੇ ਨਾਮ ਬਦਲੋ, ਸਾਡੇ ਤੇ ਰੱਖੋ, ਫਿਰ ਪੈਸਾ ਮਿਲੂਗਾ। ਕੀ ਇਸ ਤਰ੍ਹਾਂ ਮੁਲਕ ਚੱਲਦੇ ਨੇ? ਕੀ ਇਸ ਤਰ੍ਹਾਂ ਆਪਦੀ ਹੱਠ ਦੇ ਨਾਲ ਮੁਲਕ ਚੱਲਦੇ ਨੇ? ਕੋਈ ਜੁਡੀਸ਼ੀਅਰੀ ਦੇ ਵਿੱਚ ਲੋਕਾਂ ਦਾ ਭਰੋਸਾ ਤੁਸੀਂ ਨਹੀਂ ਛੱਡਿਆ। ਵਿਰੋਧੀ ਧਿਰਾਂ ਨੂੰ ਕੁਸਕਣ ਜੋਗੇ ਤੁਸੀਂ ਨਹੀਂ ਛੱਡਿਆ। ਉਹਨਾਂ ਨੂੰ ਈਡੀ, ਉਹਨਾਂ ਨੂੰ ਸੀਬੀਆਈ, ਉਹਨਾਂ ਦੇ ਮਗਰ ਸਾਰਾ ਕੁਛ ਲਾ ਰੱਖਿਆ। ਕੋਈ ਹੋਰ ਜਿਹੜੀਆਂ ਧਿਰਾਂ ਨੇ, ਮੀਡੀਆ ਕੁਸਕਣ ਜੋਗਾ ਤੁਸੀਂ ਨਹੀਂ ਛੱਡਿਆ। ਜਿਹੜੇ ਲੋਕ ਸੰਘਰਸ਼ ਕਰਦੇ ਨੇ, ਉਹਨਾਂ ਨੂੰ ਕਦੇ ਖਾਲਿਸਤਾਨੀ, ਕਦੇ ਮਾਓਵਾਦੀ, ਕਦੇ ਨਕਸਲਬਾੜੀ, ਕਦੇ ਕੁਛ ਕਹਿ ਕੇ, ਕਦੇ ਕੁਛ ਕਹਿ ਕੇ ਤੁਸੀਂ ਮਾਰ ਰਹੇ ਹੋ।
ਸਮਾਜ ਦਾ ਕੋਈ ਤਬਕਾ ਹੈ ਜਿਹਨੂੰ ਤੁਸੀਂ ਆਪਣੀ ਜ਼ੁਬਾਨ ਖੋਲ੍ਹਣ ਜੋਗਾ ਛੱਡਿਆ ਮੋਦੀ ਸਾਹਿਬ? ਸਮਾਜ ਦਾ ਕੋਈ ਵਰਗ, ਸਮਾਜ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪੂਰੇ ਮੁਆਸ਼ਰੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵਿੰਗ, ਕੋਈ ਇਸ ਤਰ੍ਹਾਂ ਦੀ ਜਥੇਬੰਦੀ ਜਿਹੜੀ ਕਹਿੰਦੀ ਹੋਵੇ ਕਿ ਹਾਂ, ਇਹਦਾ ਛੱਡੋ, ਕੋਈ ਹੋਰ ਸਰਕਾਰ ਦੀਆਂ ਧਿਰਾਂ, ਕੋਈ ਜੁਡੀਸ਼ੀਅਰੀ, ਕੋਈ ਏਜੰਸੀ, ਕੋਈ ਪੁਲਿਸ, ਕੋਈ ਮਹਿਕਮਾ, ਕੋਈ ਜਿਹੜੇ ਆਮ ਵਿਸਲ ਬਲੋਅਰ ਨੇ ਮੀਡੀਆ ਦੇ ਰੂਪ ਦੇ ਵਿੱਚ, ਕੋਈ ਹੈ ਐਸੀ ਧਿਰ ਜਿਹੜੀ ਸਰਕਾਰੀ ਦਬਸ਼ ਤੋਂ, ਸਰਕਾਰੀ ਦਾਅਵੇ ਤੋਂ, ਸੱਤਾ ਦੇ ਦਾਅਵੇ ਤੋਂ ਬਿਨਾਂ? ਔਰ ਇੱਕ ਗੱਲ ਹਮੇਸ਼ਾ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਜਿਹੜਾ ਸੱਤਾ ਦੇ ਸਿੰਘਾਸਣ ਤੋਂ ਆਉਂਦਾ, ਉਹ ਹਮੇਸ਼ਾ ਹੁਕਮ ਹੁੰਦਾ। ਉਹਦੇ ਲਈ ਕੋਈ ਉਹਦੇ 'ਚ ਕੋਈ ਦਇਆ ਨਹੀਂ ਹੁੰਦੀ, ਉਹਦੇ 'ਚ ਕੋਈ ਲੋਕਾਂ ਲਈ ਰਹਿਮ ਨਹੀਂ ਹੁੰਦਾ। ਔਰ ਇਹ ਆਪਾਂ ਦੇਖਿਆ ਸਮੇਂ ਦਰ ਸਮੇਂ, ਚਾਹੇ ਉਹ GST ਦੇ ਰੂਪ ਦੇ ਵਿੱਚ ਹੋਵੇ, ਤੇ ਚਾਹੇ ਉਹ ਨੋਟਬੰਦੀ ਦੇ ਰੂਪ ਦੇ ਵਿੱਚ ਹੋਵੇ, ਤੇ ਚਾਹੇ ਉਹ ਕਿਸੇ ਹੋਰ ਰੂਪ ਦੇ ਵਿੱਚ ਹੋਵੇ, ਉਹ ਸਿਰਫ ਹੁਕਮ ਸੁਣਾਏ ਜਾਂਦੇ ਨੇ। ਤੇ ਪੰਜਾਬ ਦੀ ਧਰਤੀ ਇੱਕ ਅਜਿਹੀ ਧਰਤੀ ਹੈ ਜਿਹੜੀ ਸੱਤਾ ਨੂੰ ਵੰਗਾਰਦੀ ਰਹੀ ਹੈ ਸਮੇਂ ਦਰ ਸਮੇਂ, ਚਾਹੇ ਉਹ ਪਹਿਲਾਂ ਮੁਗਲਾਂ ਦੀ ਸੱਤਾ ਹੋਵੇ, ਤੇ ਚਾਹੇ ਬਾਅਦ ਦੇ ਵਿੱਚ ਬ੍ਰਿਟਿਸ਼ ਦੀ ਸੱਤਾ ਹੋਵੇ, ਤੇ ਚਾਹੇ ਐਮਰਜੈਂਸੀ ਦੇ ਰੂਪ ਦੇ ਵਿੱਚ ਇੰਦਰਾ ਗਾਂਧੀ ਦੀ ਸੱਤਾ ਹੋਵੇ, ਤੇ ਚਾਹੇ ਹੁਣ ਉਹ ਮੋਦੀ ਦੀ ਸੱਤਾ ਹੋਵੇ। ਇਸ ਧਰਤੀ ਨੇ ਹਮੇਸ਼ਾ ਸੱਤਾ ਨੂੰ ਵੰਗਾਰਨਾ ਸਿੱਖਿਆ। ਇਸ ਧਰਤੀ ਦੇ ਲੋਕ ਹੀ ਅਜਿਹੇ ਨੇ, ਇਸ ਮਿੱਟੀ ਦੀ ਤਾਸੀਰ ਹੀ ਇਹੋ ਜਿਹੀ ਹੈ, ਇੱਥੋਂ ਦਾ ਪਾਣੀ ਦਾ ਸਵਾਦ ਹੀ ਇਹੋ ਜਿਹਾ ਕਿ ਇਹਨੂੰ ਪੀਣ ਵਾਲਾ ਨਾਬਰ ਹੁੰਦਾ। ਇਸ ਮਿੱਟੀ 'ਚ ਜੰਮਣ ਵਾਲਾ ਬੰਦਾ ਨਾਬਰੀ ਆਪਣੇ ਆਪ ਨੂੰ ਵੱਖਰਾ ਰੱਖਦਾ, ਆਪਣੇ ਆਪ ਨੂੰ ਦੇਸ਼ ਭਰ ਦੇ ਵਿੱਚ। ਅੱਜ ਵੀ ਦੇਖ ਲਓ ਤੁਸੀਂ, ਬੇਸ਼ੱਕ ਅਸੀਂ ਸੰਘਰਸ਼ ਦੇ ਵਿੱਚ ਹਾਂ, ਬੇਸ਼ੱਕ ਪੰਜਾਬ ਸਿਰ ਕਰਜ਼ਾ ਬਹੁਤ ਆ, ਬੇਸ਼ੱਕ ਕਿਸਾਨੀ ਨੂੰ ਸੰਘਰਸ਼ ਕਰਨਾ ਪੈ ਰਿਹਾ, ਬੇਰੁਜ਼ਗਾਰਾਂ ਨੂੰ ਸੰਘਰਸ਼ ਕਰਨਾ ਪੈ ਰਿਹਾ, ਹਿਜਰਤ ਕਰਨੀ ਪੈ ਰਹੀ ਹੈ, ਪਾਣੀ ਪਲੀਤ ਨੇ, ਮਿੱਟੀ ਦਾ ਬਹੁਤ ਬੁਰਾ ਹਾਲ ਹੈ, ਔਰ ਸਾਰੇ ਸੰਕਟ ਨੇ ਸਾਡੇ। ਪਰ ਇਹਦੇ ਬਾਵਜੂਦ ਤੁਸੀਂ ਪੰਜਾਬ ਦੇ ਬੰਦੇ ਦਾ ਚਿਹਰਾ ਤੇ ਦੂਜੇ ਮੁਲਕ ਦੇ ਕਿਸੇ ਹੋਰ, ਅਸੀਂ ਨਹੀਂ ਕਹਿੰਦੇ ਅਸੀਂ ਦੁਨੀਆ 'ਚ ਬਹੁਤ ਸੋਹਣੇ ਆ, ਅਸੀਂ ਬਹੁਤ ਸੁਨੱਖੇ ਆ, ਪਰ ਅੰਦਰ ਇੱਕ ਐਨਰਜੀ ਉਹ ਤੁਸੀਂ ਫੀਲ ਕਰਦੇ ਹੋ, ਤੁਸੀਂ ਮਹਿਸੂਸ ਕਰਦੇ ਆ, ਔਰ ਇਹ ਹੋਣਾ ਚਾਹੀਦਾ ਹੈ। ਬਹੁਤ ਲੋਕ ਕਹਿੰਦੇ ਨੇ ਤੁਸੀਂ ਖਿੱਤਾਵਾਦੀ ਆ ਜੀ, ਤੁਸੀਂ ਤਾਂ ਆਪਦੇ ਖਿੱਤੇ ਦਾ ਤੇ ਆਪਦੀ ਬੋਲੀ ਦਾ ਸਵੈਮਾਨ ਹਰੇਕ ਨੂੰ ਹੋਣਾ ਚਾਹੀਦਾ। ਅਸੀਂ ਕਹਿੰਦੇ ਆ ਕਿ ਤਾਮਿਲਨਾਡੂ ਵਾਲੇ ਕਰਨ ਕਿ ਅਸੀਂ ਸਾਊਥ ਵਾਲੇ ਆ, ਸਾਨੂੰ ਕੋਈ ਇਤਰਾਜ਼ ਨਹੀਂ। ਅਸੀਂ ਕਹਿੰਦੇ ਆ ਕਿ ਕੋਈ ਯੂਪੀ ਬਿਹਾਰ ਵਾਲਾ ਬੰਦਾ ਕਵੇ ਕਿ ਹਾਂ ਮੈਂ ਯੂਪੀ ਵਾਲਾ, ਮੈਂ ਬਿਹਾਰੀ ਹਾਂ, ਮੈਂ ਉੱਤਰ ਪ੍ਰਦੇਸ਼ ਦਾ ਵਾਸੀ ਹਾਂ, ਸਾਨੂੰ ਕੋਈ ਇਤਰਾਜ਼ ਨਹੀਂ। ਕੋਈ ਹਿਮਾਚਲੀ ਕਵੇ ਮੈਂ ਹਿਮਾਚਲੀ ਹਾਂ, ਸਾਨੂੰ ਕੋਈ ਇਤਰਾਜ਼ ਨਹੀਂ। ਕੋਈ ਹਰਿਆਣਵੀ ਕਵੇ, ਲੱਖ ਵਾਰੀ ਕਵੇ, ਸਾਨੂੰ ਕੀ ਉਹਦੇ ਨਾਲ। ਪਰ ਅਸੀਂ ਪੰਜਾਬੀ ਹਾਂ, ਅਸੀਂ ਉਵੇਂ ਵਿਚਰਾਂਗੇ ਜਿਵੇਂ ਅਸੀਂ ਵਿਚਰਨਾ ਚਾਹੁੰਦੇ ਹਾਂ। ਨਾ ਤੁਹਾਡਾ ਇੱਕ ਬੋਲੀ, ਇੱਕ ਦੇਸ਼ ਵਾਲਾ ਸਾਨੂੰ ਪਸੰਦ ਆ, ਤੇ ਨਾ ਹੀ ਸਾਨੂੰ ਜਿਹੜਾ ਤੁਸੀਂ ਕਹਿੰਦੇ ਹੋ ਕਿ ਜਿਵੇਂ ਅਸੀਂ ਜੋ ਤੈਅ ਕਰਾਂਗੇ ਉਹੀ ਖਾਣਾ, ਉਵੇਂ ਕਰਨਾ, ਨਾ ਸਾਨੂੰ ਉਹ ਪਸੰਦ ਆ। ਅਸੀਂ ਜਿਵੇਂ ਕਰਨਾ ਚਾਹੁੰਦੇ ਹਾਂ, ਜੋ ਸਾਡੀ ਤਹਿਜ਼ੀਬ ਆ ਸਦੀਆਂ ਤੋਂ, ਅਸੀਂ ਉਸੇ ਤਰੀਕੇ ਨਾਲ ਚਾਹੁੰਦੇ ਹਾਂ। ਪਰ ਇਸੇ ਦਰਮਿਆਨ ਬਹੁਤ ਸਾਰਾ ਕੁਝ ਅਜਿਹਾ ਵਾਪਰ ਗਿਆ, ਜਿਵੇਂ ਕਿ ਇੱਕ ਪਰਿਵਾਰ ਦੀ ਗੱਲ ਕੀਤੀ ਹੈ, ਇੱਕ ਹੋਰ ਪਰਿਵਾਰ ਦੀ ਆਪਾਂ, ਬਠਿੰਡੇ ਜ਼ਿਲ੍ਹੇ ਦਾ ਹੀ ਉਹ ਪਿੰਡ ਸੀਗਾ। ਇੱਕ ਕਿਸਾਨ ਸੁਖਚੈਨ ਸਿੰਘ ਸੀਗਾ ਜਿਹੜਾ ਕਿ ਜ਼ਖਮੀ ਹੋਇਆ ਸੀ ਸ਼ੰਭੂ ਦੇ ਮੋਰਚੇ ਦੇ ਉੱਤੇ, ਸ਼ੰਭੂ ਦੇ ਜਿਹੜਾ ਹੁਣ ਧਰਨਾ ਲੱਗਿਆ। ਉਹਦਾ ਪਿਤਾ ਕਿਸਾਨੀ ਅੰਦੋਲਨ ਵੇਲੇ ਸ਼ਹੀਦ ਸੀਗਾ। ਪਰ ਉਹਦੀ ਮਾਤਾ ਨੇ ਉਹਨੂੰ ਫਿਰ ਵੀ ਤੋਰਿਆ ਕਿ ਕੋਈ ਗੱਲ ਨਹੀਂ ਪੁੱਤ, ਤੂੰ ਜਾ, ਕੋਈ ਗੱਲ ਨਹੀਂ, ਤੇਰੇ ਪਿਤਾ ਨੇ ਕਿਸਾਨੀ ਸੰਘਰਸ਼ ਵਾਸਤੇ ਆਪਣੀ ਜਾਨ ਦਿੱਤੀ ਹੈ। ਬਹੁਤੇ ਜਿਹੜੇ ਕਿਸਾਨ ਸੀਗੇ ਇਸ ਅੰਦੋਲਨ ਦੇ ਦਰਮਿਆਨ ਜਾਨ ਗਵਾਉਣ ਵਾਲੇ, ਉਹ ਮਾਤੜ ਪਰਿਵਾਰਾਂ ਦੇ ਵਿੱਚੋਂ, ਆਮ ਪਰਿਵਾਰਾਂ ਦੇ ਵਿੱਚੋਂ ਸੀਗੇ। ਕਿਸੇ ਕੋਲੇ ਕੋਈ 2 ਏਕੜ ਪੈਲੀ, ਕਿਸੇ ਕੋਲੇ 4 ਕਿੱਲੇ, ਕਿਸੇ ਕੋਲੇ 5 ਕਿੱਲੇ, ਕਿਸੇ ਕੋ ਹੋ ਸਕਦਾ ਕੋਈ ਵੱਡੇ ਪਰਿਵਾਰਾਂ ਦੇ ਵਿੱਚੋਂ ਵੀ ਸ਼ਹੀਦ ਹੋਇਆ ਹੋਵੇ। ਪਰ ਜਿਹੜੀ ਬਹੁ ਗਿਣਤੀ ਹੈ ਉਹਦੇ ਵਿੱਚੋਂ ਜਿਹੜੀ ਮੈਜੋਰਟੀ ਕਹਿ ਸਕਦੇ ਆਪਾਂ, ਜਾਂ ਜਿਹੜੇ ਉਹ ਲੋਕ ਜਿਨ੍ਹਾਂ ਦੀਆਂ ਜ਼ਿਆਦਾ ਸ਼ਹੀਦੀਆਂ ਹੋਈਆਂ, ਉਹ ਸੀਮਾਂਤ ਕਿਸਾਨੀ ਵਾਲਾ ਤਬਕਾ ਹੀ ਸੀਗਾ। 400 ਪਰਿਵਾਰਾਂ ਨੂੰ ਕਾਂਗਰਸ ਸਰਕਾਰ ਨੇ ਨੌਕਰੀਆਂ ਦਿੱਤੀਆਂ ਸੀ, ਪਰ ਹਲੇ ਵੀ 350 400 ਪਰਿਵਾਰ ਜਿਹੜਾ ਉਹ ਹਲੇ ਵੀ ਨੌਕਰੀਆਂ ਤੋਂ ਵਾਂਝਾ। 800 ਦੇ ਕਰੀਬ ਕਿਸਾਨ ਤੇ ਮਜ਼ਦੂਰ ਜਿਹੜੇ ਆ ਉਹ ਸ਼ਹੀਦ ਹੋਏ ਸੀਗੇ। ਤੁਸੀਂ ਇਹ ਦੇਖੋ ਕਿ ਜਿਹੜੇ ਕਿਸਾਨ ਕੋਲ ਤੇ ਚਲੋ ਫਿਰ ਵੀ ਜ਼ਮੀਨ ਆ, ਉਹ ਆਪਣਾ ਗੁਜ਼ਰ ਬਸਰ ਕਰ ਸਕਦਾ, ਪਰ ਜਿਹੜਾ ਮਜ਼ਦੂਰ ਆ, ਉਹ ਜੇਕਰ ਮਜ਼ਦੂਰੀ ਲਾਊਗਾ, ਦਿਹਾੜੀ ਜਾਊਗਾ ਕਿਸੇ ਦੇ, ਤਾਂ ਫਿਰ ਹੀ ਪੈਸਾ ਆਉਂਦਾ। ਪਰ ਉਹਨਾਂ ਲੋਕਾਂ ਨੇ ਵੀ ਆਪਣਾ ਸੰਘਰਸ਼ ਦੇ ਵਿੱਚ ਬਣਦਾ ਸਰਦਾ ਯੋਗਦਾਨ ਪਾਇਆ। ਸਾਨੂੰ ਇਸੇ ਕਰਕੇ ਕਿਰਤੀਆਂ ਦੇ ਹੱਕ ਦੇ ਵਿੱਚ ਵੀ ਹਾਅ ਦਾ ਨਾਅਰਾ ਸਾਨੂੰ ਮਾਰਨਾ ਚਾਹੀਦਾ, ਗੁਰੇਜ਼ ਨਹੀਂ ਕਰਨਾ ਚਾਹੀਦਾ। ਇਹ ਨਹੀਂ ਹੈ ਕਿ ਸਾਡੀ ਲੜਾਈ ਕੱਲੀ ਕਿਸਾਨੀ ਤਿੱਕਰੀ ਹੈ। ਪੰਜਾਬ ਦੇ ਕਿਸਾਨ, ਇਹਦੇ ਨੌਜਵਾਨ ਦੀ ਜਿਹੜੀ ਲੜਾਈ ਹੈ, ਇਹ ਨਾ ਸਿਰਫ ਕਿਸਾਨੀ ਤਿੱਕਰ ਹੈ, ਸਗੋਂ ਬੇਇਨਸਾਫੀ, ਧੱਕੇਸ਼ਾਹੀ ਤੇ ਜਿਹੜਾ ਮਜ਼ਦੂਰ ਤਬਕੇ ਦੇ ਨਾਲ, ਦਲਿਤ ਭਾਈਚਾਰੇ ਦੇ ਨਾਲ, ਜਾਂ ਮਾਈਨੋਰਟੀਜ਼ ਦੇ ਨਾਲ ਜੋ ਧੱਕਾ ਹੋ ਰਿਹਾ, ਉਹਦੇ ਵਿਰੁੱਧ ਵੀ ਹੈ। ਤੁਹਾਨੂੰ ਯਾਦ ਹੋਣਾ ਜਦੋਂ ਕਸ਼ਮੀਰ ਦੇ ਵਿੱਚ ਧਾਰਾ 370 ਤੋੜੀ ਸੀ, ਦੇਸ਼ ਦੇ ਵਿੱਚ ਕੋਈ ਵੀ ਨਹੀਂ ਬੋਲਿਆ ਸੀ, ਉਦੋਂ ਪੰਜਾਬੀ ਬੋਲੇ ਸੀ। ਦਿੱਲੀ ਦੇ ਵਿੱਚ ਜਦੋਂ ਹਿੰਸਾ ਹੋਈ ਸੀ 2020 ਦੇ ਵਿੱਚ, ਉਦੋਂ ਕੋਈ ਨਹੀਂ ਸੀ ਬੋਲਿਆ, ਉਦੋਂ ਪੰਜਾਬੀ ਬੋਲੇ ਸੀ। ਹੋਰ ਵੀ ਜਿੱਥੇ ਕਿਤੇ ਵੀ ਉਹਨਾਂ ਨੂੰ ਲੱਗਦਾ ਕਿ ਆਹ ਗੱਲ ਗਲਤ ਹੈ, ਸਰਕਾਰ ਗਲਤ ਕਰ ਰਹੀ ਹੈ, ਤਾਂ ਉਹ ਬੋਲਦੇ ਨੇ। ਇਸੇ ਕਰਕੇ ਅੱਜ ਉਹ ਸਿੱਟੇ ਭੁਗਤ ਰਹੇ ਨੇ। ਇਸੇ ਕਰਕੇ ਜਿਹੜੇ ਉਹ ਬਿੱਲ ਵਾਪਸ ਲੈਣ ਦੀ ਗੱਲ ਸਰਕਾਰ ਨੇ ਕਹੀ ਸੀ, ਬੇਸ਼ੱਕ ਉਹ ਇੱਕ ਪ੍ਰਭਾਵ ਦੇ ਤੌਰ ਤੇ, ਇੱਕ ਇਹ ਧਾਰਨਾ ਦੇ ਤੌਰ ਤੇ ਕਿ ਬਈ ਅਸੀਂ ਵਾਕਈ
ਬਿੱਲ ਜਿਹੜੇ ਲਿਆਂਦੇ ਉਹ ਵਾਪਸ ਲੈ ਰਹੇ ਆ, ਪਰ ਉਹਨਾਂ ਨੂੰ ਬੇਸ਼ੱਕ ਅਮਲੀ ਜਾਮਾ ਤਾਂ ਨਹੀਂ ਪਹਿਨਾਇਆ ਗਿਆ, ਅਮਲੀ ਜਾਮੇ ਦੇ ਵਿੱਚ ਅਮਲੀ ਰੂਪ ਦੇ ਵਿੱਚ ਤਾਂ ਨਹੀਂ ਲਾਗੂ ਕੀਤੇ ਗਏ, ਪਰ ਅਦਿੱਖ ਰੂਪ ਦੇ ਵਿੱਚ ਉਹ ਬਿੱਲ ਹਾਲੇ ਵੀ ਲਾਗੂ ਨੇ। ਉਹਨਾਂ ਦੀਆਂ ਮਿਸਾਲਾਂ ਆਪਾਂ ਤੁਹਾਨੂੰ ਦੇ ਕੇ ਹਟੇ ਹਾਂ। ਨੋਮ ਚਮਸਕੀ ਇੱਕ ਅਮਰੀਕਾ ਦੇ ਵਿੱਚ ਹੀ ਰਹਿਣ ਵਾਲੇ ਬਹੁਤ ਤਕੜੇ ਸਕਾਲਰ ਨੇ, ਬਹੁਤ ਤਕੜੇ ਇੰਟੈਲੈਕਚੁਅਲ ਨੇ, ਬੁੱਧੀਜੀਵੀ ਨੇ, ਥਿੰਕਰ ਨੇ। ਉਹਨਾਂ ਨੇ ਵੀ ਕਿਸਾਨ ਅੰਦੋਲਨ ਦੇ ਦਰਮਿਆਨ ਇਹ ਗੱਲ ਕਹੀ ਸੀਗੀ ਕਿ ਕਿਸਾਨ ਜਿਹੜਾ ਇਹ ਅੰਦੋਲਨ ਹੈ, ਇਹਨੇ ਨਾ ਸਿਰਫ ਭਾਰਤ ਦੀ ਕਿਸਾਨੀ, ਸਗੋਂ ਸਮੁੱਚੇ ਵਰਲਡ ਦੀ ਕਿਸਾਨੀ ਦੀ ਇਹਨੇ ਬਾਤ ਪਾਈ ਹੈ ਤੇ ਇਹ ਅਗਵਾਈ ਕਰਤਾ। ਤੇ ਉਹਦੀ ਅਗਵਾਈ ਕਰਤਾ ਪੰਜਾਬ ਦਾ ਕਿਸਾਨ ਸੀਗਾ, ਮਾਤੜ ਸੀਗਾ, ਮਜ਼ਦੂਰ ਸੀਗਾ, ਹੋਰ ਧਿਰਾਂ ਸੀਗੀਆਂ, ਸਾਰੀਆਂ ਰਲ ਮਿਲ ਕੇ। ਔਰ ਇਸੇ ਤਰ੍ਹਾਂ ਗ੍ਰੇਟਾ ਥਨਬਰਗ ਜਿਹੜੀ ਕੁੜੀ ਲੜਦੀ ਆ ਵਾਤਾਵਰਨ ਦੇ ਲਈ, ਉਹਨੇ ਇਸ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਕਿਸਾਨਾਂ ਦੇ ਹੱਕ ਦੇ ਵਿੱਚ। ਇਸੇ ਤਰ੍ਹਾਂ ਤੁਹਾਨੂੰ ਯਾਦ ਹੋਣਾ ਰਿਹਾਨਾ ਕੁੜੀ ਹੈ ਇੱਕ, ਜਿਹੜੀ ਸਿੰਗਰ ਆ ਵਰਲਡ ਵਾਈਡ ਫੇਮਸ ਹੈ, ਉਹਨੇ ਮਤਲਬ ਕੌਮਾਂਤਰੀ ਪੱਧਰ ਤੇ ਚਾਹੇ ਕੋਈ ਮਨੋਰੰਜਨ ਜਗਤ ਦਾ ਬੰਦਾ ਸੀ, ਕੋਈ ਐਂਟਰਟੇਨਮੈਂਟ ਇੰਡਸਟਰੀ ਦਾ ਬੰਦਾ ਸੀ, ਚਾਹੇ ਉਹ ਕੋਈ ਇੰਟੈਲੈਕਚੁਅਲ ਸੀਗਾ, ਚਾਹੇ ਕੋਈ ਉਹ ਥਿੰਕਰ ਸੀਗਾ, ਫਿਲਾਸਫਰ ਸੀਗਾ, ਤੇ ਚਾਹੇ ਉਹ ਕੋਈ ਆਮ ਜਿਹੜੀ ਪਬਲਿਕ, ਜਿਵੇਂ ਆਪਾਂ ਕਹਿੰਦੇ ਕਿ ਸੈਕਟਰ ਦੇ ਵਿੱਚ ਵਿਚਰਨ ਵਾਲਾ ਬੰਦਾ, ਕੋਈ ਪਬਲਿਕ ਹਸਤੀ, ਕੋਈ ਆਮ ਜਿਹੜੀ ਸੋਸ਼ਲ ਤੌਰ ਤੇ ਜਿਹੜੀ ਸਰਗਰਮ ਹਸਤੀ ਹੈ, ਕੋਈ ਉਹ ਪਬਲਿਕ ਫਿਗਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਸੀਗਾ। ਉਹਨਾਂ ਸਾਰਿਆਂ ਨੇ ਤੇ ਇਹਨਾਂ ਲੋਕਾਂ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਕਿਸਾਨ ਦੀ ਕਿਰਦਾਰਕੁਸ਼ੀ ਕੀਤੀ, ਉਹਨੂੰ ਖਾਲਿਸਤਾਨੀ ਕਿਹਾ, ਉਹਨੂੰ ਭੰਡਿਆ ਹਰ ਤਰੀਕੇ ਦੇ ਨਾਲ, ਤੇ ਉਹਦਾ ਕਿਰਦਾਰਕੁਸ਼ੀ ਕੀਤੀ ਕਿ ਇਹ ਬੰਦੇ ਆਏ ਆ ਜੀ, ਇਹ ਆਏ ਆ ਤੇ ਇਹਨਾਂ ਨੇ ਆਹ ਕਰ ਦੇਣਾ। ਪਰ ਉਹ ਲੋਕਾਂ ਨੇ ਸਾਬਤ ਕੀਤਾ ਕਿ ਅਸੀਂ ਸਬਰ ਸਿਦਕ ਵਾਲੇ ਬੰਦੇ ਆ। ਦਿੱਲੀ ਦੇ ਵਿੱਚ ਉਹ ਬੈਠੇ ਰਹੇ, ਇਸੇ ਦਰਮਿਆਨ ਉਹਨਾਂ ਦੇ ਉੱਤੇ ਮੀਂਹ ਵੀ ਪਿਆ, ਉਹਨਾਂ ਨੇ ਗਰਮੀ ਵੀ ਝੱਲੀ, ਤੇ ਉਹਨਾਂ ਨੇ ਹਾੜ ਦੀਆਂ ਜਿਹੜੀਆਂ ਜੇਠ ਹਾੜ ਦੀਆਂ ਧੁੱਪਾਂ ਵੀ ਕੱਟੀਆਂ, ਤੇ ਉਹਨਾਂ ਨੇ ਜਿਹੜੇ ਸਿਆਲ ਪੋਹ ਮਾਘ ਦੀਆਂ ਜਿਹੜੀਆਂ ਰਾਤਾਂ ਉਹ ਵੀ ਆਪਦੇ ਟੈਂਟਾਂ ਦੇ ਵਿੱਚ ਕੱਟੀਆਂ। ਆਉਂਦੇ ਹੋਏ ਜਦੋਂ ਲੋਕ ਉੱਥੋਂ ਆ ਰਹੇ ਸੀਗੇ, ਜਦੋਂ ਇਹ ਬਿੱਲ ਮਾਫ ਹੋਏ ਨੇ, ਮੋਦੀ ਨੇ ਐਲਾਨ ਕੀਤਾ, ਤਾਂ ਉਸ ਤੋਂ ਬਾਅਦ ਲੋਕ ਜਿਹੜੇ ਨਾਲ ਦੇ ਪਿੰਡ, ਉੱਥੇ ਨੇੜਲੇ ਇਲਾਕਿਆਂ ਦੇ ਲੋਕ ਸੀ, ਉਹਨਾਂ ਨਾਲ ਇੱਕ ਸਾਂਝ ਬਣ ਗਈ ਸੀ। ਉਹਨਾਂ ਦੇ ਨਾਲ ਇੱਕ ਉਹਨਾਂ ਦੀ ਸਾਂਝ ਬਣ ਗਈ ਸੀ, ਉਹ ਉੱਥੋਂ ਲੰਗਰ ਛਕਦੇ ਸੀ, ਆਪਦਾ ਢਿੱਡ ਭਰਦੇ ਸੀਗੇ। ਇਸ ਕਰਕੇ ਜਦੋਂ ਵਾਪਸ ਆਉਣ ਲੱਗੇ ਤਾਂ ਉਹ ਬੜੇ ਭਾਵੁਕ ਵੀ ਹੋਏ। ਕਿਸਾਨ ਅੰਦੋਲਨ ਦੇ ਦਰਮਿਆਨ ਨਾ ਸਿਰਫ ਇਸ ਕਿਸਾਨੀ ਦੀ ਜਿੱਤ ਸੀ, ਸਗੋਂ ਇਹ ਇੱਕ ਸਬਰ ਤੇ ਸਿਦਕ ਦੀ ਜਿੱਤ, ਇਹ ਇੱਕ ਸੰਘਰਸ਼ ਕਰਨ ਦੀ ਜਿਹੜੀ ਅੰਦਰ ਇੱਕ ਤਮਾ ਹੈ, ਇੱਕ ਜੱਦੋ-ਜਹਿਦ ਆ, ਉਹਦੀ ਜਿੱਤ, ਤੇ ਇੱਕ ਉਸ ਹਾਕਮ ਦੀ ਹਾਰ ਸੀ ਜਿਹੜਾ ਕਹਿੰਦਾ ਸੀਗਾ ਕਿ ਮੋਦੀ ਹੈ ਤਾਂ ਮੁਮਕਿਨ ਹੈ। ਮੋਦੀ ਨੇ ਜਿਹੜੀ ਗੱਲ ਕਹਿਤੀ ਉਹ ਤੋਂ ਪਿੱਛੇ ਨਹੀਂ ਕਦੇ ਹਟਦਾ, ਤੇ ਪੰਜਾਬੀਆਂ ਨੇ ਉਹ ਗੱਲ ਨਾ ਸਿਰਫ ਪਿੱਛੇ ਹਟਾਇਆ ਬਲਕਿ ਉਹਨੂੰ ਅਹਿਸਾਸ ਕਰਾਇਆ ਕਿ ਹਲੇ ਹੈਗੇ ਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਅੱਜ ਉਹਨਾਂ 800 ਕਿਸਾਨ ਜਿਨ੍ਹਾਂ ਨੇ ਹੱਕ ਸੱਚ ਦੀ ਆਵਾਜ਼ ਦੇ ਲਈ ਆਪਣੀ ਜਾਨ ਵਾਰੀ, ਉਹਨਾਂ ਦੀ ਸ਼ਹਾਦਤ ਨੂੰ ਅਸੀਂ ਸਿਜਦਾ ਕਰਦੇ ਹਾਂ। ਤੇ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕੋਈ ਕਿਸਾਨ, ਕੋਈ ਕਿਰਤੀ, ਕੋਈ ਸੰਘਰਸ਼ ਕਰਦਾ, ਅਸੀਂ ਉਸ ਸੰਘਰਸ਼ ਦੀ ਹਮਾਇਤ ਕਰਦੇ ਹਾਂ। ਚਾਹੇ ਉਹ ਇੱਥੋਂ ਦੀ ਕਿਸਾਨੀ ਦੀ ਗੱਲ ਹੋਵੇ, ਆਪਾਂ ਉਹਦੇ ਬਾਰੇ ਵੀ ਚਰਚਾ ਕਰਦੇ ਰਹੀਦਾ। ਚਾਹੇ ਹੋਰ ਕਿਤੋਂ ਦਾ ਵੀ ਕਿਸਾਨ ਉਹ ਸੰਘਰਸ਼ ਦੇ ਵਿੱਚ ਆ, ਕਿਰਤੀ ਆ, ਕੋਈ ਕਿਸੇ ਵੀ ਤਰੀਕੇ ਦੇ ਸੰਘਰਸ਼ ਕਰ ਰਿਹਾ ਹੋ, ਤਾਂ ਉਹਦੀ ਸਾਨੂੰ ਹੱਕ ਸੱਚ ਦੀ ਜਿਹੜੀ ਗੱਲ ਆ ਉਹ ਸਾਨੂੰ ਕਹਿਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਅੱਜ ਉਹਨਾਂ ਮਹਾਨ ਲੋਕਾਂ ਨੂੰ ਅਸੀਂ ਯਾਦ ਕਰੀਏ ਤੇ ਉਹਨਾਂ ਪਰਿਵਾਰਾਂ ਦੇ ਨਾਲ ਖੜਨ ਦਾ ਉਹਨਾਂ ਨੂੰ ਅਹਿਸਾਸ ਦਿਵਾਈਏ, ਜਿਨ੍ਹਾਂ ਦੇ ਪਿਆਰੇ ਸਾਡੀ ਸਾਰਿਆਂ ਦੀ, ਅੰਨਦਾਤੇ ਦੀ, ਕਿਸਾਨਾਂ ਦੀ, ਖੇਤਾਂ ਦੀ, ਮਜ਼ਦੂਰਾਂ ਦੀ, ਆੜ੍ਹਤੀਆਂ ਦੀ, ਵਪਾਰੀਆਂ ਦੀ ਲੜਾਈ ਲੜਨ ਦੇ ਦਰਮਿਆਨ ਆਪਣੀਆਂ ਜਾਨਾਂ ਵਾਰ ਕੇ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜਲਦ ਲੈ ਕੇ ਹਾਜ਼ਰ ਹੋਵਾਂਗੇ ਪੰਜਾਬੀ ਰੇਡੀਓ ਐਸੇ ਦੀ ਅਗਲੀ ਪੇਸ਼ਕਸ਼, ਪ੍ਰੋਗਰਾਮ ਅਪਡੇਟ ਅਮਰੀਕਾ।